ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓ ਤੋਂ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 6 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਨ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਵੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਪ ਸਟਾਪ ਬਰਨਜ਼ ਵਾਇਓਮਿੰਗ, ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ ਟਰੱਕ ਪਾਰਕਿੰਗ ਅਵੇਲੇਬਲ ਆ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। 2306 ਵੈਸਟ ਡੈਨਰੋਨ ਕਿਲੋ ਡਰਾਈਵ ਫਰੈਜ਼ਨੋ, 5592663737 ਅਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ। ਕਾਲ 4159090503 415 909 0503। ਅਤੇ ਇਸ ਮੌਕੇ ਇਹ ਸੈਨ ਹੋਜ਼ੇ ਦੇ ਆਫਿਸ ਦੇ ਲਈ ਪੈਰਾਲੀਗਲ ਹਾਇਰ ਕਰ ਰਹੇ ਹਨ। ਜੇ ਤੁਸੀਂ ਇਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਆਪਣਾ ਰੈਜ਼ੂਮੇ ਈਮੇਲ ਕਰ ਸਕਦੇ ਹੋ jay@immigration.global ਦੇ ਉੱਤੇ। ਅਤੇ ਜੇ ਚਾਹੁੰਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਵਧੀਆ ਅਤੇ ਜ਼ਿਆਦਾ ਡਿਸਕਾਊਂਟ ਵਾਲਾ ਫਿਊਲ ਕਾਰਡ, ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408-272-2600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਯਾਦ ਕਰਨਾ। ਅੱਜ ਦੇ ਦਿਨ 6 ਸਤੰਬਰ 1995 ਨੂੰ ਉਹਨਾਂ ਨੂੰ ਜਿਹੜਾ ਆ ਸ਼ਹੀਦ ਕਰ ਦਿੱਤਾ ਗਿਆ ਸੀ। ਕਹਿੰਦੇ ਭਾਈ ਜਸਵੰਤ ਸਿੰਘ ਖਾਲੜਾ ਪਹਿਲਾਂ ਬੈਂਕ ਦੇ ਵਿੱਚ ਡਾਇਰੈਕਟਰ ਸੀਗੇ। ਉਸ ਟਾਈਮ ਦੇ ਉੱਤੇ ਜਿਹੜਾ ਇੰਡੀਆ ਦੀ ਪੁਲਿਸ, ਇੰਡੀਆ ਦੀ ਸਰਕਾਰ ਸਿੱਖਾਂ ਦਾ ਕਤਲੇਆਮ ਪੂਰੇ ਜ਼ੋਰ ਸ਼ੋਰ ਦੇ ਨਾਲ ਕਰ ਰਹੀ ਸੀ। ਅਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ CBI ਦੇ ਮੁਤਾਬਕ ਕਹਿੰਦੇ ਵੀ 1800 ਲੋਕਾਂ ਦਾ ਕਤਲ ਹੋਇਆ ਸੀ, ਪਰ ਉਹਨਾਂ ਨੇ 25,000 ਦੇ ਕਰੀਬ ਅਣਪਛਾਤੀਆਂ ਜਿਹੜੀਆਂ ਲਾਸ਼ਾਂ ਆ ਉਹਨਾਂ ਦੇ ਨਾਂ ਜਿਹੜੇ ਆ ਲੱਭੇ ਸੀ। ਉਸ ਤੋਂ ਬਾਅਦ ਉਹ ਪੁਲਿਸ ਦੀਆਂ ਨਜ਼ਰਾਂ 'ਚ ਸੀ। ਕੈਨੇਡਾ ਵੀ ਆਏ, ਵਾਪਸ ਗਏ। ਵਾਪਸ ਉਹਨਾਂ ਨੂੰ ਜਿਹੜਾ ਆ ਕਿਡਨੈਪ ਕੀਤਾ ਗਿਆ ਜਦੋਂ ਉਹ ਆਪਣੀ ਕਾਰ ਨੂੰ ਵਾਸ਼ ਕਰ ਰਹੇ ਸੀ ਸਤੰਬਰ 6 1995 ਦੇ ਵਿੱਚ। ਉਹ ਤੋਂ ਬਾਅਦ ਜਾ ਕੇ ਜਿਹੜਾ ਉਹਨਾਂ ਦਾ ਤਸੀਹੇ ਦਿੱਤੇ ਗਏ ਅਤੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਇਨਵੈਸਟੀਗੇਸ਼ਨ ਵੀ ਹੋਈ, ਕਈ ਸਾਲ ਲਮਕਦੀ ਰਹੀ। ਜਿਹੜਾ ਮੇਨ ਪੁਲਿਸ ਬੂਚੜ ਅਜੀਤ ਸਿੰਘ ਸੰਧੂ ਸੀ, ਉਹਦਾ ਕਤਲ ਹੋ ਗਿਆ ਬਾਅਦ ਦੇ ਵਿੱਚ 97 'ਚ। ਪਰ ਕੁਛ ਜਿਹੜੇ ਪੁਲਿਸ ਅਫਸਰ ਆ ਉਹਨਾਂ ਨੂੰ ਜਿਹੜੀ ਆ ਸਜ਼ਾ ਵੀ ਹੋਈ ਹੈਗੀ ਆ। ਅਤੇ ਸਿਟੀ ਕੌਂਸਲ ਆਫ ਫਰਿਜ਼ਨੋ ਨੇ ਵਿਕਟੋਰੀਆ ਪਾਰਕ ਜਿਹੜਾ ਆ ਉਸ ਦਾ ਨਾਮ ਜਸਵੰਤ ਸਿੰਘ ਖਾਲੜਾ ਪਾਰਕ ਜਿਹੜਾ ਆ 26 ਅਗਸਤ 2017 ਨੂੰ ਚੇਂਜ ਕੀਤਾ ਸੀ। ਸੋ ਜੇ ਬਾਹਰਲੇ ਮੁਲਕਾਂ ਦੀ ਧਰਤੀ 'ਤੇ ਦੇਖਿਆ ਜਾਵੇ, ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪਾਰਕ ਆ ਉਹ ਫਰਿਜ਼ਨੋ ਦੇ ਵਿੱਚ ਹੈਗਾ ਆ। ਫਰਿਜ਼ਨੋ ਦੇ ਸਿੱਖਾਂ ਨੇ, ਖਾਸ ਕਰਕੇ ਜਕਾਰਾ ਮੂਵਮੈਂਟ ਵਾਲਿਆਂ ਨੇ ਇਹ ਫਾਈਟ ਕਾਫੀ ਕੀਤੀ। ਅਤੇ ਉਸ ਟਾਈਮ ਉੱਥੇ ਦੇ ਜਿਹੜੇ ਸਿਟੀ ਕੌਂਸਲ ਮੈਂਬਰ ਸੀਗੇ ਓਲੀਵਰ ਵੇਨਸ, ਉਹਨਾਂ ਨੇ ਇਹ ਕਿਹਾ ਵੀ ਜਸਵੰਤ ਸਿੰਘ ਖਾਲੜਾ ਪੰਜਾਬੀ ਅਤੇ ਸਿੱਖ ਕਮਿਊਨਿਟੀ ਲਈ ਮਾਰਟਰ ਲੂਥਰ ਕਿੰਗ ਜੂਨੀਅਰ ਵਾਂਗ ਆ, ਜਿਸ ਤਰ੍ਹਾਂ ਕਿ ਉਹ ਉਹਨਾਂ ਦੀ ਕਮਿਊਨਿਟੀ ਲਈ ਸੀ। ਕਾਲੇ ਮੂਲ ਦਾ ਓਲੀਵਰ ਵੇਨਸ ਸਿਟੀ ਕੌਂਸਲ ਮੈਂਬਰ ਸੀਗਾ। ਸੋ ਉਹਨਾਂ ਦੀ ਯਾਦ ਦੇ ਵਿੱਚ ਆਉਣ ਵਾਲੇ ਸੰਡੇ ਨੂੰ
ਜਿਹੜਾ ਦੁਪਹਿਰ ਨੂੰ 3 ਵਜੇ ਤੋਂ 5 ਵਜੇ ਤੱਕ ਉਸੇ ਪਾਰਕ ਦੇ ਵਿੱਚ ਫ੍ਰਿਜ਼ਨੋ ਦੇ ਜਿਹੜੇ ਆਪਣੇ ਪੰਜਾਬੀ ਭਾਈਚਾਰਾ ਆ, ਸਿੱਖ ਭਾਈਚਾਰਾ, ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਵੀ ਰੱਖਿਆ ਹੋਇਆ। ਜੀ ਬਿਲਕੁਲ। ਸੋ ਸ਼ਰਧਾਂਜਲੀ ਸਮਾਗਮ ਜਿਹੜਾ 12 ਸਤੰਬਰ ਨੂੰ ਜਿਹੜਾ ਆ ਉਹ ਰੱਖਿਆ ਗਿਆ ਹੈਗਾ ਆ। ਸੋ ਜ਼ਰੂਰ ਸਾਰੇ ਜਾਣੇ ਉੱਥੇ ਪਹੁੰਚਣਾ ਜੀ। ਅਤੇ ਅਮਰ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਅਣਪਛਾਤੀਆਂ ਲਾਸ਼ਾਂ ਜਿਹੜੀਆਂ ਆ ਉਹਨਾਂ ਦੇ ਮਸੀਹਾ ਬਣੇ, ਅਤੇ ਖੁਦ ਇੱਕ ਬਾਤ ਦੇ ਵਿੱਚ ਅਣਪਛਾਤੀ ਲਾਸ਼ ਜਿਹੜਾ ਆ ਉਸੇ ਬੁੱਚੜ ਜਿਹੜੀ ਆ ਪੁਲਿਸ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਦੁਆਰਾ ਹੀ ਇਹਨਾਂ ਨੂੰ ਬਣਾ ਦਿੱਤਾ ਗਿਆ ਹੈਗਾ। ਸੋ ਹਨੇਰੇ ਨੂੰ ਵੰਗਾਰਨ ਵਾਲਾ ਦੀਵਾ ਜਿਹੜਾ ਆ ਉਹ ਚਾਹੇ ਕਹਿੰਦੇ ਆ ਵੀ ਆਪ ਤਾਂ ਇਸ ਦੁਨੀਆ 'ਤੇ ਨਹੀਂ ਆ, ਪਰ ਉਸਦੇ ਜਿਹੜੇ ਕੀਤੇ ਹੋਏ ਕੰਮ ਆ ਉਹ ਅਜੇ ਵੀ ਉਸ ਹਨੇਰੇ ਨੂੰ ਜਿਹੜਾ ਆ ਉਹ ਵੰਗਾਰ ਰਿਹਾ ਹੈਗਾ ਆ। ਸੋ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ। ਸੋ ਅਜਿਹੇ ਜਿਹੜੇ ਦੇਖੋ ਕੌਮ ਦੇ ਵਿੱਚ ਆਪਣੇ ਯੋਧੇ ਹੋਏ ਆ, ਕੁਰਬਾਨੀਆਂ ਜਿਹੜੀਆਂ ਹੋਈਆਂ ਆ, ਸੋ ਆਪਾਂ ਨੂੰ ਇਹਨਾਂ ਦੇ ਇਤਿਹਾਸ ਦੇ ਨਾਲ ਹਮੇਸ਼ਾ ਜਿਹੜਾ ਆ ਉਹ ਜੁੜਦੇ ਰਹਿਣਾ ਚਾਹੀਦਾ ਆ। ਹੁਣ ਉਹਨਾਂ ਦਾ ਪਰਿਵਾਰ ਤਾਂ ਚਲੋ ਹੌਲੀ ਹੌਲੀ ਇਹ ਜੀ ਦਾ ਘਾਟਾ ਤਾਂ ਕਦੀ ਨਹੀਂ ਪੂਰਾ ਹੋ ਸਕਦਾ, ਅਤੇ ਜੋ ਉਹਨਾਂ ਨੇ ਕੀਤਾ ਆ ਉਸ ਦਾ ਕੋਈ ਮਿਸਾਲ ਨਹੀਂ ਕਿਤੇ ਹੋਰ। ਅਤੇ ਉਮੀਦ ਕਰਦੇ ਹਾਂ ਵੀ ਪਰਿਵਾਰ ਜਿਹੜਾ ਆ ਉਹ ਹੁਣ ਠੀਕ ਠਾਕ ਜਿਹੜਾ ਉਹ ਹੋਵੇ। ਸੋ ਆਈ ਥਿੰਕ ਉਹਨਾਂ ਦੀ ਬੱਚੀ ਜਿਹੜੀ ਆ ਉਹ ਤਾਂ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਹੈ। ਸੋ ਚੰਗੀ ਗੱਲ ਆ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ। ਸੋ ਇਹ ਅਜਿਹੇ ਪਰਿਵਾਰਾਂ ਨੂੰ ਸਾਂਭਣ ਦੀ ਵੀ ਆਪਾਂ ਨੂੰ ਨਾਲ ਦੇ ਨਾਲ ਜਿਹੜੀ ਉਹ ਜ਼ਰੂਰਤ ਰਹਿੰਦੀ ਆ। ਅਤੇ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਬਾਰੇ ਇਹਦੇ ਬਾਰੇ ਆਪਾਂ ਰਾਜਕਰਮਜੀਤ ਸਿੰਘ ਜੀ ਦੱਸ ਜਾਈਏ ਸਰੋਤਿਆਂ ਨੂੰ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ। 4 ਵਜੇ ਜਿਹੜਾ ਆ ਦੁਪਹਿਰ ਦਾ ਪ੍ਰੋਗਰਾਮ ਹੁੰਦਾ, ਸਪੈਸ਼ਲ ਪ੍ਰੋਗਰਾਮ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਹੋਊਗਾ ਜੀ। ਅਤੇ ਅੱਜ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਲੇਬਰ ਡੇ ਜਿਹੜਾ ਆ ਉਸ ਨੂੰ ਜਿਹੜਾ ਉਹ ਮਨਾਇਆ ਜਾ ਰਿਹਾ ਹੈਗਾ ਆ। ਸੋ ਅੱਜ ਦੇ ਦਿਨ ਹੁੰਦਾ। ਸੋ ਇਹਦੇ ਨਾਲ ਲੇਬਰ ਦੀ ਤਾਂ ਹੁਣ ਚਲੋ ਗੱਲ ਹੋਰ ਤਰੀਕੇ ਦੇ ਨਾਲ ਜਿਹੜੀ ਉਹ ਹੁੰਦੀ ਆ, ਪਰ ਅੱਜ ਤੁਸੀਂ ਲੇਬਰ ਡੇ ਸਰਚ ਕਰਕੇ ਦੇਖ ਲਓ ਗੂਗਲ 'ਤੇ, ਤਾਂ ਸਭ ਤੋਂ ਪਹਿਲਾਂ ਆਉਣੀ ਆ ਜੀ ਆਹ ਡੀਲਸ ਆ, ਆਹ ਚੱਲਦਾ ਆ, ਉਹ ਚੱਲਦਾ ਆ, ਕਿਸ ਕੰਮ ਤੋਂ ਸ਼ੁਰੂ ਹੋਇਆ ਸੀ, ਕੀ ਇਸ ਦੇ ਪਿੱਛੇ ਕਾਰਨ ਸੀਗੇ। ਉਸ ਤੋਂ ਜਿਹੜਾ ਆ ਉਹ ਆਪਾਂ ਥੋੜ੍ਹਾ ਲਾਂਭੇ ਹੋ ਗਏ ਹਾਂ, ਪਰ ਇਹ ਵੀ ਹਾਂ ਲੋਕਾਂ ਨੂੰ ਹੁਣ ਇੱਕ ਲੌਂਗ ਵੀਕਐਂਡ ਜਿਹੜਾ ਆ ਲੇਬਰ ਡੇ ਦੇ ਉੱਤੇ ਜਿਹੜਾ ਉਹ ਨਜ਼ਰ ਆਉਂਦਾ ਹੈਗਾ। ਸੋ ਇਹ ਇੱਕ ਚਲੋ ਠੀਕ ਆ। ਸੋ ਸਾਰਿਆਂ ਨੂੰ ਲੇਬਰ ਡੇ ਦੀਆਂ ਆਪਾਂ ਵਧਾਈਆਂ ਤਾਂ ਦਿੰਦੇ ਹਾਂ, ਪਰ ਅੱਜ ਦੇ ਮੌਕੇ ਜੇ ਗੱਲ ਕਰੀਏ ਤਾਂ ਲੇਬਰ ਸ਼ਾਰਟੇਜ ਜਿਹੜੀ ਆ ਲੇਬਰ ਡੇ ਦੇ ਉੱਤੇ ਜਿਹੜੀ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ। ਅਤੇ ਜਿਹੜੇ ਹੁਣ ਲੇਬਰ ਤੋਂ ਬਾਹਰ ਸੀਗੇ, ਵਰਕਫੋਰਸ ਤੋਂ ਬਾਹਰ ਹੋਏ ਸੀ, ਫੈਡਰਲ ਜਿਹੜੀ ਆ ਉਹਨਾਂ ਨੂੰ ਬਹੁਤ ਜ਼ਿਆਦਾ ਕਾਫੀ ਲੰਮੇ ਸਮੇਂ ਦੇ ਲਈ ਸਹਾਇਤਾ ਮਿਲੀ ਆ। ਅੱਜ ਅਖੀਰਲਾ ਦਿਨ ਕਹਿੰਦੇ ਉਹ ਹੈਗਾ ਆ। ਤਕਰੀਬਨ 9 ਮਿਲੀਅਨ ਲੋਕ ਜਿਨ੍ਹਾਂ ਨੂੰ ਫੈਡਰਲ ਸਹਾਇਤਾ ਅਨਇੰਪਲੋਇਮੈਂਟ ਦੀ ਪਿਛਲੇ 1 ਸਾਲ ਤੋਂ ਵੱਧ ਤੋਂ ਮਿਲ ਰਹੀ ਸੀ, ਉਹ ਅੱਜ ਕਹਿੰਦੇ ਆ ਸਮਾਪਤ ਹੋ ਰਹੀ ਆ। 20-25 ਜਿਹੜੀਆਂ ਸੂਬੇ ਉਹਨਾਂ ਨੇ ਤਾਂ ਪਹਿਲਾਂ ਹੀ ਹੌਲੀ ਹੌਲੀ ਫੇਜ਼ ਆਊਟ ਇਹਨਾਂ ਨੂੰ ਕਰ ਦਿੱਤਾ ਸੀਗਾ, ਅਤੇ ਬਾਕੀ ਜਿਹੜੇ ਸੂਬੇ ਆ ਉਹਨਾਂ ਦੀ ਵੀ ਜਿਹੜੀਆਂ ਹੁਣ ਉਹ ਖਤਮ ਹੋਣ ਜਾ ਰਹੀਆਂ ਹੈਗੀਆਂ ਜੀ। ਸੋ ਬਿਲਕੁਲ ਲੇਬਰ ਡੇ ਦੀ ਜਿਹੜੀ ਪਹਿਲੀ ਛੁੱਟੀ ਸੀਗੀ ਇਹ ਸੰਨ 1882 ਦੇ ਵਿੱਚ ਸੈਲੀਬ੍ਰੇਟ ਕੀਤੀ ਗਈ ਸੀ। ਆਫੀਸ਼ੀਅਲੀ 1894 ਦੇ ਵਿੱਚ ਫੈਡਰਲ ਹੌਲੀਡੇ ਡਿਕਲੇਅਰ ਕੀਤੀ ਗਈ। ਕਹਿੰਦੇ ਜਦੋਂ ਪਹਿਲੀ ਲੇਬਰ ਡੇ ਸੈਲੀਬ੍ਰੇਸ਼ਨ ਹੋਈ ਮੈਨਹਟਨ ਦੇ ਵਿੱਚ 1882 'ਚ, ਤਾਂ ਬਹੁਤ ਵੱਡੀ ਗਿਣਤੀ 'ਚ ਪੁਲਿਸ ਸੀਗੀ ਕਿ ਉਹਨਾਂ ਨੂੰ ਲੱਗਦਾ ਸੀ ਵੀ ਇੱਥੇ ਜਿਹੜੇ ਆ ਰਾਇਟਸ ਵਗੈਰਾ ਹੋਣਗੇ। ਅੱਜ ਦੀ ਡੇਟ 'ਚ ਦੇਖਿਆ ਜਾਵੇ ਕਹਿੰਦੇ ਕੰਡੀਸ਼ਨ ਤਾਂ ਕਾਫੀ ਲੇਬਰ ਦੀ ਸੁਧਰੀ ਹੈਗੀ ਆ। 40 ਆਵਰ ਵਰਕ ਵੀਕ ਆ, ਸਿਕ ਟਾਈਮ ਵੀ ਹੈਗਾ, ਬਹੁਤੀ ਜਗ੍ਹਾ ਪੇਡ ਟਾਈਮ ਵੀ ਹੈਗਾ। ਪਰ ਜੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇਖਿਆ ਜਾਵੇ, ਕਹਿੰਦੇ ਭਈ ਅਮਰੀਕਾ ਦੇ ਇਤਿਹਾਸ ਵਿੱਚ ਜਿਹੜੇ ਰੂਜ਼ਵੈਲਟ ਪ੍ਰੈਜ਼ੀਡੈਂਟ ਸੀਗੇ ਉਹਨਾਂ ਤੋਂ ਬਾਅਦ ਜਿਹੜੇ ਲਿੰਡਨ ਜੌਨਸਨ ਸੀਗੇ ਉਹ ਪ੍ਰੋ ਯੂਨੀਅਨ ਪ੍ਰੈਜ਼ੀਡੈਂਟ ਸੀਗੇ। ਉਹਨਾਂ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਇਹ ਪ੍ਰੋ ਯੂਨੀਅਨ ਪ੍ਰੈਜ਼ੀਡੈਂਟ ਹੈਗੇ ਆ। ਸੋ ਜਿਹੜੀਆਂ ਲੇਬਰ ਯੂਨੀਅਨਸ ਆ ਉਹ ਕਾਫੀ ਆਸਮੰਦ ਆ ਵੀ ਹੋਰ ਵੀ ਜਿਹੜੇ ਉਹਨਾਂ ਨੂੰ ਰਾਈਟਸ ਮਿਲਣੇ ਚਾਹੀਦੇ ਆ ਉਹ ਮਿਲਣਗੇ ਜੀ। ਬਿਲਕੁਲ। ਸੋ ਲੇਬਰ ਡੇ ਦੇ ਉੱਤੇ ਜੇ ਗੱਲ ਕਰਦੇ ਜਾਈਏ, ਪਿਛਲੇ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਮਿਨੀਮਮ ਵੇਜ ਨੂੰ ਵਧਾਉਣ ਦਾ ਮਸਲਾ ਜਿਹੜਾ ਆ ਉਹ ਚੱਲਦਾ ਹੈ। ਉਹ ਵੀ ਜਿਹੜੇ ਲੇਬਰ ਰਾਈਟਸ ਜਾਂ ਲੇਬਰ ਦੀਆਂ ਗੱਲਾਂ ਦੇ ਨਾਲ ਹੀ ਜਿਹੜਾ ਆ ਉਹ ਚੱਲਦਾ ਆ ਰਿਹਾ ਆ। ਅਮਰੀਕਾ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਤੰਬਰ ਮਹੀਨੇ ਦੇ ਵਿੱਚ ਮਨਾਇਆ ਜਾਂਦਾ, ਪਰ ਜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਜ਼ਦੂਰ ਦਿਹਾੜਾ ਦੇਖਿਆ ਜਾਵੇ ਤਾਂ ਉਹ 1 ਮਈ ਨੂੰ ਜਿਹੜਾ ਆ ਉਹ ਮਨਾਇਆ
ਜਾਂਦਾ ਹੈਗਾ। ਅਮਰੀਕਾ ਦੇ ਵਿੱਚ ਜਿਹੜਾ ਹੈ ਡਿਫਰੈਂਟ ਆ। ਇੱਥੇ ਵੀ ਜਿਹੜੇ ਕਾਮਿਆਂ ਦੇ ਦੁਆਰਾ ਹੜਤਾਲਾਂ ਤੋਂ ਬਾਅਦ ਦੇ ਵਿੱਚ ਆਪਣੇ ਹੱਕਾਂ ਦੇ ਲਈ ਜਿਹੜਾ ਕਹਿ ਲਓ ਵੀ ਜੱਦੋ ਜਹਿਦ ਆ, ਇਸ ਦੇ ਨਾਲ ਜੁੜੀ ਜਿਹੜੀ ਉਹ ਰਹੀ ਹੈਗੀ ਆ। ਸੋ ਅੱਜ ਦੇ ਦਿਨਾਂ ਦੇ ਵਿੱਚ ਵੀ ਆਪਾਂ ਜਿਹੜਾ ਉਹ ਹਰਜੋਤ ਸਿੰਘ ਜੀ ਦੇਖਦੇ ਹਾਂ ਵੀ ਇਹ ਹੁੰਦਾ ਆ। ਸੋ ਇੱਕ ਚੀਜ਼ ਇਹ ਕਿਹਾ ਜਾਂਦਾ ਵੀ ਅਣਅਧਿਕਾਰਤ ਤੌਰ ਦੇ ਉੱਤੇ ਸਮਰ ਦਾ ਅੱਜ ਅਖੀਰਲਾ ਦਿਨ ਮੰਨਿਆ ਜਾਂਦਾ ਆ ਵੀ। ਸੋ ਗਰਮੀਆਂ ਖਤਮ ਆ ਅਤੇ ਫਾਲ ਸ਼ੁਰੂ ਆ। ਸੋ ਵੀ ਪਤਝੜ ਦਾ ਮੌਸਮ ਜਿਹੜਾ ਆ ਉਹ ਹੁਣ ਆ ਰਿਹਾ ਹੈਗਾ ਆ। ਸੋ ਇਹ ਇੱਕ ਅਧਿਕਾਰਤ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਇਸ ਦਿਨ ਦੀ ਇੱਕ ਇਹ ਵੀ ਰਿਕੋਗਨਾਈਜ਼ ਜਿਹੜਾ ਆ ਉਹ ਕੀਤਾ ਜਾਂਦਾ ਆ। ਬਹੁਤ ਸਾਰੀਆਂ ਜਿਹੜੀਆਂ ਖੇਡਾਂ ਦੇ ਦਿਨ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਲੇਬਰ ਡੇ ਵਾਲੇ ਦਿਨ ਜਿਹੜੇ ਆ ਉਹ ਹੁਣ ਰੱਖੇ ਜਾਂਦੇ, ਕਿਉਂਕਿ ਸਭ ਨੂੰ ਪਤਾ ਹੈ ਵੀ ਛੁੱਟੀ ਹੁੰਦੀ ਆ। ਸੋ ਛੁੱਟੀ ਵਾਲੇ ਦਿਨ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਦਾ ਆਨੰਦ ਮਾਣ ਸਕਣ। ਬਾਕੀ ਬਹੁਤ ਸਾਰੇ ਲੋਕ ਘੁੰਮਣ ਫਿਰਨ ਦੇ ਲਈ ਜਾਂਦੇ ਆ, ਪਰ ਕੋਵਿਡ ਦੇ ਚੱਲਦੇ ਆਪਾਂ ਦੇਖਿਆ ਵੀ ਇਸ ਦੇ ਵਿੱਚ ਕਾਫੀ ਜਿਹੜੀ ਪਿਛਲੇ 2 ਸਾਲਾਂ ਤੋਂ ਉਹਨਾਂ ਸੈਲਾਨੀਆਂ ਦੀ ਜਿਹੜੀ ਗਿਰਾਵਟ ਆ ਉਹ ਆਈ ਆ, ਆંકੜਿਆਂ ਦੇ ਵਿੱਚ ਗਿਰਾਵਟ ਆਈ ਆ। ਪਰ ਫਿਰ ਵੀ ਬਹੁਤ ਸਾਰੇ ਤੁਹਾਡੇ ਲੋਕਲ ਥਾਵਾਂ ਦੇ ਉੱਤੇ ਸਟੇਟ ਫੇਅਰਸ ਹੋਰ ਕਈ ਕੁਛ ਜਿਹੜਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੋਵੇਗਾ। ਪਰ ਜਿਹੜਾ ਇੱਕ ਟਾਈਮ ਦੇ ਉੱਤੇ ਕੰਮ ਆ ਰਿਹਾ ਆ, ਅੱਜ ਜਿੰਨੇ ਵੀ ਆਪਾਂ ਕਹਿ ਲਓ ਵੀ ਕੰਮ ਕਰਨ ਵਾਲੇ ਉਹਨਾਂ ਨੂੰ ਰਾਈਟਸ ਜਿਹੜੇ ਮਿਲ ਰਹੇ ਆ, ਉਹਨਾਂ ਸਾਰਿਆਂ ਪਿੱਛੇ ਇਹ ਲੇਬਰ ਡੇ ਦੇ ਨਾਲ ਜੁੜੀਆਂ ਹੋਈਆਂ ਜੱਦੋ ਜਹਿਦਾਂ ਆ ਉਹ ਜੁੜੀਆਂ ਰਹੀਆਂ ਨੇ। ਜੀ, ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ, ਜਿੱਥੇ ਕਿ ਜਿਹੜੀ ਤਾਲਿਬਾਨ ਹੈਗੇ ਆ ਉਹਨਾਂ ਨੇ ਕਲੇਮ ਕੀਤਾ ਆ ਵੀ ਅਫਗਾਨਿਸਤਾਨ ਦੇ ਵਿੱਚ ਜਿਹੜੀ ਪੰਜਸ਼ੀਰ ਪ੍ਰੋਵਿੰਸ ਹੈਗੀ ਆ ਉਹ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈਗੀ ਆ। ਇਹ 34ਵੀਂ ਪ੍ਰੋਵਿੰਸ ਸੀਗੀ ਜਿਹੜੀ ਤਾਲਿਬਾਨ ਕਦੇ ਵੀ ਕੰਟਰੋਲ ਨਹੀਂ ਕਰ ਸਕਿਆ। ਪਰ ਦੂਸਰੇ ਪਾਸੇ ਨੈਸ਼ਨਲ ਰੈਜ਼ਿਸਟੈਂਸ ਫਰੰਟ ਜਿਹੜਾ ਆ NRF ਅਫਗਾਨਿਸਤਾਨ ਦੇ ਵਿੱਚ ਐਂਟੀ ਤਾਲਿਬਾਨ ਗਰੁੱਪ ਹੈਗਾ। ਉਹ ਕਹਿੰਦੇ ਹਜੇ ਵੀ ਸਾਡੇ ਕੋਲ ਕਾਫੀ ਪੋਜੀਸ਼ਨਾਂ ਜਿਹੜੀਆਂ ਆ ਉਹ ਹੈਗੀਆਂ ਜਿਹੜੀਆਂ ਕ੍ਰਿਟੀਕਲ ਹੈਗੀਆਂ ਵੀ ਪੂਰੀ ਤਰ੍ਹਾਂ ਜਿਹੜਾ ਆ ਪੰਜਸ਼ੀਰ ਪ੍ਰੋਵਿੰਸ ਨੂੰ ਤਾਲਿਬਾਨ ਨੇ ਆਪਣੇ ਕਬਜ਼ੇ ਦੇ ਵਿੱਚ ਨਹੀਂ ਲਿਆ ਹੈਗਾ। ਜੀ ਬਿਲਕੁਲ। ਸੋ ਅਜੇ ਵੀ ਫੌਜੀਆਂ ਦੇ ਜਿਹੜੇ ਆ ਮਰਨ ਤੋਂ ਬਾਅਦ 'ਚ ਅਮਰੀਕਾ ਦੇ ਉੱਥੋਂ ਵਾਪਸ ਆਉਣ ਤੋਂ ਬਾਅਦ ਦੇ ਵਿੱਚ ਵੀ ਕਈ ਕੁਛ ਜਿਹੜਾ ਆ ਉਹ ਵਾਪਰ ਰਿਹਾ ਹੈਗਾ ਆ। ਉੱਧਰ ਭਾਰਤ ਦੇ ਵੀ ਮਿਲੇ ਆ। ਹਰਜੋਤ ਸਿੰਘ ਜੀ, ਪਾਕਿਸਤਾਨ ਦੇ ISI ਦੇ ਜਿਹੜਾ ਇੱਕ ਟੌਪ ਦਾ ਏਜੰਟ ਆ ਮੇਨ ਐਡਮਿਨਿਸਟ੍ਰੇਟਰਸ ਦੇ ਵਿੱਚੋਂ, ਉਹ ਤਾਲਿਬਾਨ ਦੇ ਨਾਲ ਕਹਿੰਦੇ ਮੁਲਾਕਾਤ ਕਰਨ ਦੇ ਲਈ ਵੀ ਉੱਧਰ ਗਿਆ ਆ। ਉੱਧਰ ਚੀਨੀ ਜਿਹੜੇ ਆ ਉਹ ਵੀ ਮਿਲੇ ਆ। ਇੱਕ ਪਾਸੇ ਦੇਖੋ ਹਰਜੋਤ ਸਿੰਘ ਜੀ, ਕੱਟੜਪੰਥੀ ਜਿਹੜੇ ਤਾਲਿਬਾਨੀ ਆ ਉਹ ਮੰਨੇ ਜਾਂਦੇ ਆ, ਅਤੇ ਦੂਜੇ ਪਾਸੇ ਜਿਹੜੇ ਆ ਧਰਮ ਨੂੰ ਨਾ ਮੰਨਣ ਵਾਲੇ ਜਿਹੜੇ ਕਮਿਊਨਿਸਟ ਕਾਮਰੇਡੀ ਸੋਚ ਵਾਲੇ ਜਿਹੜੇ ਆ ਚੀਨੀ ਆ, ਉਹਨਾਂ ਨੇ ਆਪਸ ਦੇ ਵਿੱਚ ਹੁਣ ਹੱਥ ਮਿਲਾਇਆ ਆ। ਸੋ ਆਪਸੀ ਦੋਨੋਂ ਫਾਇਦੇ ਦੇ ਲਈ ਜਿਹੜੇ ਆ ਹਰਜੋਤ ਸਿੰਘ ਜੀ ਆਪਸ ਦੇ ਵਿੱਚ ਇਹਨਾਂ ਦੀਆਂ ਮੁਲਾਕਾਤਾਂ ਹੋ ਰਹੀਆਂ ਆ, ਮਿਲ ਰਿਹਾ। ਚੀਨ ਜਿਹੜਾ ਸੁਲਕ ਰੂਟ ਦੇ ਲਈ ਅਫਗਾਨਿਸਤਾਨ ਦੇ ਵਿੱਚੋਂ ਰਾਹ ਲੱਭ ਰਿਹਾ ਆ। ਤਾਲਿਬਾਨ ਆਪਣਾ ਜਿਹੜਾ ਆ ਧੌਂਸ ਆ ਉਸ ਇਲਾਕੇ ਦੇ ਵਿੱਚ ਜਿਹੜੀ ਉਹ ਜਮਾਉਣ ਦੇ ਲਈ ਉਹ ਪੂਰੇ ਜਿਹੜੀਆਂ ਕਹਿ ਲਓ ਵੀ ਅੱਡੀਆਂ ਚੱਕ ਰਿਹਾ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਇਹ ਜਿਹੜੇ ਸਮਝੌਤੇ ਆ ਜਾਂ ਇਹ ਜਿਹੜੀਆਂ ਗੱਲਾਂ ਕਿੰਨਾ ਕੁ ਚਿਰ ਜਿਹੜਾ ਆ ਉਹ ਚੱਲਣਗੀਆਂ। ਜੀ ਬਿਲਕੁਲ। ਦੂਸਰੇ ਪਾਸੇ ਜਿਹੜੇ 4 ਪਲੇਨਸ ਹੈਗੇ, ਜਹਾਜ਼ ਆ, ਚਾਰਟਰਡ ਫਲਾਈਟ ਸੀਗੀਆਂ, ਉਹਨਾਂ ਨੂੰ ਜਿਹੜੇ ਤਾਲਿਬਾਨ ਵੱਲੋਂ ਉੱਥੋਂ ਉੱਡਣ ਨਹੀਂ ਦਿੱਤਾ ਜਾ ਰਿਹਾ, ਉਹਨਾਂ ਨੂੰ ਉਸ ਕੰਟਰੀ ਨੂੰ ਛੱਡਣ ਨਹੀਂ ਦਿੱਤਾ ਜਾ ਰਿਹਾ। ਐਸੋਸੀਏਟਡ ਪ੍ਰੈਸ ਨੇ ਰਿਪੋਰਟ ਇਹ ਕੀਤਾ ਆ ਵੀ ਤਾਲਿਬਾਨ ਵਾਲੇ ਇਹ ਕਹਿ ਰਹੇ ਆ ਅਫਗਾਨ ਦੇ ਜਿਹੜੇ ਆਫੀਸ਼ੀਅਲਸ ਆ ਹੁਣ ਵੀ ਮਾਜ਼ਰੇ ਆਈ ਸ਼ਰੀਫ ਕਰਕੇ ਜਿਹੜਾ ਇਹ ਏਅਰਪੋਰਟ ਹੈਗਾ, ਉੱਥੇ ਜਿਹੜੇ ਲੋਕ ਆ ਇਹਨਾਂ ਫਲਾਈਟਸ ਦੇ ਵਿੱਚ ਅਫਗਾਨੀ ਆ ਅਤੇ ਉਹਨਾਂ ਦੇ ਕੋਲ ਪਾਸਪੋਰਟ ਜਾਂ ਵੀਜ਼ਾ ਨਹੀਂ ਹੈਗੇ। ਪਰ ਦੂਸਰੇ ਪਾਸੇ ਜਿਹੜੇ ਟੌਪ ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਮਾਈਕਲ ਮੈਕੌਲ ਹੈਗੇ ਆ ਟੈਕਸਸ ਤੋਂ, ਉਹਨਾਂ ਨੇ ਇਹ ਦੱਸਿਆ ਆ ਵੀ ਇਹਨਾਂ ਦੇ ਵਿੱਚ ਅਮਰੀਕਨ ਆ ਜਿਹੜੇ ਲੋਕ ਅਵੈਕੂਏਟ ਹੋਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪਰ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਇਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਇੱਕ ਮਾੜੀ ਖਬਰ ਆ। ਉੱਥੇ ਦੇ ਜਿਹੜੇ ਪੋਲਕ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਦੱਸਿਆ ਆ ਇੱਕ ਟਾਈਮ ਦੇ ਉੱਤੇ ਮਰੀਨ ਫੋਰਸਿਸ ਦੇ ਲਈ ਸ਼ਾਰਪ ਸ਼ੂਟਰ ਦਾ ਕੰਮ ਕਰਨ ਵਾਲਾ ਇਹ ਮਰੀਨ ਫੌਜੀ ਆ, ਉਸ ਨੇ ਕਹਿੰਦੇ ਆ ਵੀ ਲੇਕ ਲੈਂਡ ਫਲੋਰੀਡਾ ਦੇ ਲਾਗੇ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਿਸ ਦੇ ਵਿੱਚ 4 ਜਾਣਿਆਂ ਦੀ ਮੌਤ ਦੀ ਖਬਰ ਆ ਰਹੀ ਆ, ਜਿਸ ਦੇ ਵਿੱਚ ਇੱਕ ਮਹਿਜ 3 ਮਹੀਨੇ ਦਾ ਬੱਚਾ ਵੀ ਸ਼ਾਮਲ ਸੀਗਾ। ਜਦ ਸ਼ਹਿਰੀ ਡਿਪਾਰਟਮੈਂਟ ਜਾਂ ਜਿਹੜੇ ਪੁਲਿਸ ਮੁਲਾਜ਼ਮ ਆ ਉਸ ਦੀ ਜਵਾਬੀ ਕਾਰਵਾਈ ਦੇ ਲਈ ਆਈ ਅਤੇ ਇਸ ਨੇ ਪੁਲਿਸ ਦੇ ਉੱਤੇ ਵੀ ਗੋਲੀਆਂ ਜਿਹੜੀਆਂ ਉਹ ਦਾਗੀਆਂ, ਜਿਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਸ ਨੂੰ ਕਾਬੂ ਕਰ ਲਿਆ ਗਿਆ ਅਤੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਰਾਕ ਅਤੇ ਅਫਗਾਨਿਸਤਾਨ ਦੇ ਟੂਰ ਲਾਉਣ ਵਾਲਾ ਇਹ ਜਿਹੜਾ ਸਾਬਕਾ ਮਰੀਨ ਆ, ਇਹਨਾਂ ਦਾ ਕਹਿੰਦੇ ਦੱਸਿਆ ਜਾ ਰਿਹਾ ਵੀ ਇਸ ਜਿਹੜੇ ਪੀੜਤ ਲੋਕ ਸੀਗੇ ਇਹਨਾਂ ਦੇ ਨਾਲ ਕੋਈ ਰਿਲੇਸ਼ਨ ਨਹੀਂ ਸੀਗਾ ਅਤੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਸ ਦੇ ਪਿੱਛੇ ਜਿਹੜੇ ਉਹ ਕੀ ਕਾਰਨ ਹੈਗੇ ਆ। ਕਹਿੰਦੇ ਇਹਨੇ ਖੁਦ ਦਾ ਹੀ ਬਾਅਦ ਦੇ ਵਿੱਚ ਆਤਮ ਸਮਰਪਣ ਜਿਹੜਾ ਉਹ ਕਰ ਦਿੱਤਾ ਸੀਗਾ ਜਦੋਂ ਡੈਪਟੀਜ਼ ਦੇ ਨਾਲ ਇਸ ਦੀ ਗਨ ਫਾਈਟ ਜਿਹੜੀ ਆ ਉਹ ਚੱਲ ਰਹੀ ਸੀ। 3 ਮਹੀਨੇ ਦਾ ਇਹਨੇ ਨਿਆਣਾ ਮਾਰਿਆ ਆ, 11 ਸਾਲਾਂ ਦੀ ਇੱਕ ਕੁੜੀ ਆ ਉਸ ਨੂੰ ਵੀ ਇਹਨੇ ਫੱਟੜ ਕੀਤਾ ਅਤੇ ਕੁੱਲ 3 ਜਾਣਿਆਂ ਦੀ ਇਹਨੇ ਜਾਨ ਲੈ ਲਈ ਹੈ। 33 ਸਾਲਾਂ ਦਾ ਬ੍ਰਾਇਨ ਰੈਲੀ ਬ੍ਰੈਂਡਨ ਦਾ ਰਹਿਣ ਵਾਲਾ ਫਲੋਰੀਡਾ ਦਾ, ਇਹ ਕਹਿੰਦੇ ਆ ਵੀ ਜਦੋਂ ਸ਼ੈਰਿਫ ਵਾਲਿਆਂ ਨੇ ਇਸ ਨੂੰ ਕਾਬੂ ਕੀਤਾ ਸੀਗਾ ਤਾਂ ਇਹ ਕਹਿੰਦੇ ਵੀ ਰੈਡੀ ਫਾਰ ਬੈਟਲ, ਕੈਮੋਫਲਾਜ ਦੇ ਵਿੱਚ ਬੋਡੀ ਆਰਮਰ ਦੇ ਨਾਲ ਇਹ ਪੂਰੀ ਤਰ੍ਹਾਂ ਲੈਸ ਸੀਗਾ ਜਦੋਂ ਇਸ ਨੇ ਜਿਹੜੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਅਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਹੈਗੇ ਆ। ਸੋ ਹੁਣ ਕਾਰਨ ਜਿਹੜੇ ਉਹ ਲੱਭ ਰਹੇ ਆ, ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਕੀ ਜਿਹੜਾ ਹੋਊਗਾ। ਕਹਿੰਦੇ ਵੀ ਗੋਲੀ ਪਹਿਲੀ ਚੱਲਣ ਤੋਂ ਬਾਅਦ 6 ਮਿੰਟ ਦੇ ਵਿੱਚ ਪੁਲਿਸ ਉੱਥੇ ਜਿਹੜੀ ਉਹ ਪਹੁੰਚ ਗਈ ਸੀ ਅਤੇ ਜਿੱਥੇ ਪਹਿਲੀ ਵਾਰਦਾਤ ਜਿਹੜੀ ਉਹ ਵਾਪਰੀ ਸੀਗੀ। ਸੋ ਕੀ ਹੋਇਆ ਆ, ਕੀ ਇਸ ਦੀ ਪ੍ਰੋਬਲਮ ਰਹੀ ਹੋਊਗੀ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਆ। ਜਿਹੜੇ ਪੁਲਿਸ ਅਧਿਕਾਰੀ ਸੀਗੇ ਜੱਡ, ਉਹਨਾਂ ਨੇ ਕਿਹਾ ਵੀ ਇੱਕ ਟਾਈਮ ਦੇ ਉੱਤੇ ਦੇਖੋ ਸਾਡੇ ਮੁਲਕ ਦੇ ਲਈ ਇਰਾਕ ਅਫਗਾਨਿਸਤਾਨ ਦੇ ਵਿੱਚ ਲੜਿਆ, ਸਾਡੇ ਲਈ ਇਹ ਪਹਿਲੋਂ ਇੱਕ ਵਾਰ ਹੀਰੋ ਸੀਗਾ, ਡੈਕੋਰੇਟਿਡ ਮਿਲਟਰੀ ਵੈਟਰਨ ਸੀਗਾ, ਪਰ ਇਹਨੇ ਕੋਲਡ ਕੈਲਕੂਲੇਟਿਡ ਮਰਡਰਰ ਜਿਹੜਾ ਇਹ ਬਣਿਆ ਆ। ਸੋ ਇਹ ਹੁਣ ਇਸ ਦੇ ਪਿੱਛੇ ਪਤਾ ਨਹੀਂ ਕੀ ਕਾਰਨ ਹੋ ਸਕਦੇ ਆ। ਮੈਥ ਵੀ ਕਹਿੰਦੇ ਆ ਵੀ ਉਹ ਇਸ ਦੇ ਵਿੱਚ ਆ ਰਹੀ ਆ ਵੀ ਇਸ ਨੇ ਜਿਹੜੀ ਆ ਮੈਥ ਵੀ ਲਈ ਸੀ, ਨਸ਼ਾ ਵੀ ਜਿਹੜਾ ਉਹ ਕੀਤਾ ਸੀਗਾ। ਸੋ ਹੁਣ ਵੱਡੇ ਸਵਾਲ ਨੇ ਇਸ ਦੇ ਪਿੱਛੇ ਜਿਹੜਾ ਆ ਕੀ ਟ੍ਰਿਗਰ ਹੋਇਆ ਇਸ ਦੇ ਦਿਮਾਗ ਦੇ ਵਿੱਚ ਵੀ ਇਸ ਨੇ ਜਿਹੜੇ ਆ 3 ਮਹੀਨੇ ਦੇ ਬੱਚੇ ਤੱਕ ਦੀ ਵੀ ਜਿਹੜੀ ਜਾਨ ਆ ਉਹ ਲੈ ਲਈ। ਜੀ ਬਿਲਕੁਲ। ਅਗਲੀ ਖਬਰ ਗੁਇਨਾ ਇੱਕ ਜਿਹੜਾ ਮੁਲਕ ਆ ਸਾਊਥ ਅਫਰੀਕਾ ਦੇ ਵਿੱਚ, ਉੱਥੋਂ ਆ ਰਹੀ ਆ। ਕਹਿੰਦੇ ਵੀ ਉੱਥੇ ਦੇ ਇੱਕ ਸਪੈਸ਼ਲ ਫੋਰਸਿਸ ਜਿਹੜੀ ਆ ਉਹਨਾਂ ਨੇ ਉਸ ਮੁਲਕ ਨੂੰ ਟੇਕ ਓਵਰ ਕਰ ਲਿਆ ਹੈਗਾ। ਉੱਥੇ ਦੇ ਪ੍ਰੈਜ਼ੀਡੈਂਟ ਅਲਫਾ ਕੌਂਡੇ ਕਰਕੇ ਆ, ਉਹ ਤੀਜੀ ਵਾਰੀ ਜਿਹੜੇ ਪ੍ਰੈਜ਼ੀਡੈਂਟ ਬਣੇ ਹੋਏ ਸੀ। ਇਸ ਤੋਂ ਪਹਿਲਾਂ ਮਿਲਟਰੀ ਨੇ ਹੀ ਉਸ ਮੁਲਕ ਦੇ ਵਿੱਚ 1984 ਅਤੇ 2008 ਦੇ ਵਿੱਚ ਵੀ ਜਿਹੜਾ ਟੇਕ ਓਵਰ ਕੀਤਾ ਸੀ। ਜੀ, ਬੈਲਾਰੂਸ ਦੀ ਵਿਰੋਧੀ ਧਿਰ ਦੀ ਜਿਹੜੀ ਨੇਤਾ ਮਰੀਆ ਕੋਲੋਨਿਸਕੋਵਾ, ਉਸ ਨੂੰ ਕਹਿੰਦੇ 11 ਸਾਲਾਂ ਦੀ ਸਜ਼ਾ ਜਿਹੜੀ ਆ ਉੱਥੇ ਸੁਣਾ ਦਿੱਤੀ ਗਈ ਹੈਗੀ ਆ। ਇਹ ਇੱਕ ਟਾਈਮ ਦੇ ਉੱਤੇ ਆਪੋਜੀਸ਼ਨ ਲੀਡਰ ਜਿਹੜੀ ਉਹ ਰਹੀ ਆ ਅਤੇ ਪਿਛਲੇ ਸਾਲ ਜਿਹੜੇ ਸਿਕਿਉਰਿਟੀ ਏਜੰਟਸ ਆ ਉਹਨਾਂ ਦੇ ਦੁਆਰਾ ਇਸ ਨੂੰ ਧੱਕੇ ਦੇ ਨਾਲ ਕਹਿੰਦੇ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਪਰ ਉਸ ਨੇ ਜਿਹੜਾ ਰਿਫਿਊਜ਼ ਕਰ ਦਿੱਤਾ ਵੀ ਮੈਂ ਨਹੀਂ ਜਿਹੜਾ ਆ ਹਵਾਲਗਿਰੀ ਜਿਹੜੀ ਉੱਥੇ ਜਿਹੜੀ ਉਹ ਲੈਣੀ ਹੈਗੀ ਆ। ਸੋ ਮਿੰਸਕ ਦੇ ਵਿੱਚ ਸੀਗੀ ਅਤੇ ਹੁਣ ਕਲੋਜ਼ਡ ਟਰਾਇਲ ਦੇ ਵਿੱਚ ਇਸ ਨੂੰ 11 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਆ। ਇਸ ਦੇ ਨਾਲ ਹੀ ਕਹਿੰਦਾ ਜਿਹੜਾ ਸਾਥੀ ਇਸ ਦਾ ਕੁਲੀਗ ਸੀਗਾ ਲਾਇਰ ਜਿਹੜਾ ਰਿਹਾ ਮੈਕਸਿਮ ਜ਼ੈਕ, ਉਸ ਨੂੰ 10 ਸਾਲਾਂ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। ਸੋ ਅਗਸਤ ਪਿਛਲੇ ਸਾਲ ਕਾਫੀ ਬੈਲਾਰੂਸ ਦੇ ਵਿੱਚ ਪ੍ਰੋਟੈਸਟ ਜਿਹੜੇ ਹੋਏ ਸੀ, ਉਹਨਾਂ ਦੇ ਵਿੱਚ ਇਹ ਇੱਕ ਕਹਿੰਦੇ ਆਪੋਜੀਸ਼ਨ ਦੀ ਮੁੱਖ ਲੀਡਰ ਦੇ ਵਜੋਂ ਉੱਭਰ ਕੇ ਸਾਹਮਣੇ ਜਿਹੜੀ ਉਹ ਆਈ ਸੀਗੀ। ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆ ਉਹਨਾਂ ਨੂੰ ਰੱਦ ਜਿਹੜਾ ਕਰ ਦਿੱਤਾ ਸੀ ਇਹਨਾਂ ਦੀ ਪਾਰਟੀ ਦੇ ਦੁਆਰਾ, ਇਹ ਕਹਿ ਕੇ ਵੀ ਇਹ ਜਿਹੜੀਆਂ ਇਲੈਕਸ਼ਨਾਂ ਉੱਥੇ ਹੋਈਆਂ, ਚੋਣਾਂ ਕਰਵਾਈਆਂ ਗਈਆਂ ਆ ਵੀ ਉਹ ਰਿਗਡ ਸੀਗੀਆਂ, ਉਹਨਾਂ ਨੇ ਧੱਕੇ ਦੇ ਨਾਲ ਜਿਹੜੀਆਂ ਉਹ ਜਿੱਤੀਆਂ। ਪ੍ਰੈਜ਼ੀਡੈਂਟ ਜਿਹੜਾ ਅਲੈਗਜ਼ੈਂਡਰ ਲੁਕਾਸ਼ੈਂਕੋ 1994 ਤੋਂ ਉੱਥੇ ਸੱਤਾ ਦੇ ਉੱਤੇ ਕਾਬਜ਼ ਹੈਗਾ ਆ ਅਤੇ ਬੈਲਾਰੂਸ ਦਾ ਇਸ ਟਾਈਮ ਟਰੈਕ ਰੈਕਡ ਕਾਫੀ ਮਾੜਾ ਜਿਹੜਾ ਉਹ ਦੱਸਿਆ ਜਾਂਦਾ ਵੀ ਪ੍ਰੋਟੈਸਟਰਸ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਉਹ ਨਜਿੱਠਦੇ ਨੇ ਅਤੇ ਕਹਿੰਦੇ ਸੈਂਕੜਿਆਂ ਹੀ ਲੋਕ ਜਿਹੜੇ ਆ ਇਸ ਦਾ ਵਿਰੋਧ ਕਰਨ ਦੇ ਕਰਕੇ ਉਹਨਾਂ ਨੂੰ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ। 650 ਤੋਂ ਵੱਧ ਇਸ ਟਾਈਮ ਕਹਿੰਦੇ ਪੋਲੀਟੀਕਲ ਬੰਦਕ ਜਿਹੜੇ ਰਾਜਨੀਤਿਕ ਬੰਦਕ ਜਿਹੜੇ ਆ ਬੈਲਾਰੂਸ ਦੇ ਵਿੱਚ ਮੌਜੂਦ ਨੇ।
ਅਗਲੀ ਖਬਰ ਜਿਹੜੀ ਆ ਫਾਈਜ਼ਰ ਤੇ ਮੋਡਰਨਾ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਯੂਨਾਈਟਿਡ ਸਟੇਟਸ ਔਨ ਟਰੈਕ ਹੈਗਾ ਜਿਹੜਾ ਫਾਈਜ਼ਰ ਦਾ ਬੂਸਟਰ ਉਸ ਨੂੰ ਡਿਲੀਵਰ ਕਰਨ ਦੇ ਲਈ। ਸਤੰਬਰ 20 ਵਾਲਾ ਜਿਹੜਾ ਹਫਤਾ ਹੈਗਾ ਆ ਉਹਦੇ ਵਿੱਚ ਜਿਹੜੇ ਕਰੋਨਾ ਵਾਇਰਸ ਦਾ ਬੂਸਟਰ ਸ਼ਾਟ ਆ ਫਾਈਜ਼ਰ ਦਾ ਉਹ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਊਗਾ। ਮੋਡਰਨਾ ਦਾ ਜਿਹੜਾ ਬੂਸਟਰ ਸ਼ਾਟ ਹੈਗਾ ਆ ਉਹ ਥੋੜ੍ਹਾ ਡਿਲੇ ਚੱਲ ਰਿਹਾ ਆ। ਡਾਕਟਰ ਫੌਚੀ ਇਹ ਕਹਿੰਦੇ ਆ ਵੀ ਸਾਨੂੰ ਆਸ ਆ ਵੀ ਬਹੁਤ ਜਲਦੀ ਜਿਹੜਾ ਆ ਉਹ ਵੀ ਆਪਣਾ ਬੂਸਟਰ ਸ਼ਾਟ ਲੋਕਾਂ ਤੱਕ ਡਿਲੀਵਰ ਕਰ ਦੇਣਗੇ। ਯੂਐਸ ਜਿਹੜਾ ਆ ਯੂਐਸ ਦੀ ਸਰਕਾਰ ਉਹ ਰਿਕਮੈਂਡ ਕਰ ਰਹੀ ਆ ਵੀ ਤੀਜਾ ਸ਼ਾਟ ਵੀ ਜਿਹੜਾ ਤੁਹਾਨੂੰ ਜਿਹੜਾ ਬੂਸਟਰ ਦਾ ਲਾ ਲੈਣਾ ਚਾਹੀਦਾ ਹੈਗਾ, ਕਿਉਂਕਿ ਹੁਣ ਪਿਛਲੇ ਦਿਨਾਂ 'ਚ ਬਹੁਤ ਖਬਰਾਂ ਆਈਆਂ ਵੀ ਜਿਨ੍ਹਾਂ ਨੇ ਆਲਰੇਡੀ ਲੋਕ ਵੈਕਸੀਨੇਟਡ ਵੀ ਆ, ਜਿਨ੍ਹਾਂ ਨੇ ਟੀਕੇ ਵੀ ਲਵਾਏ ਆ, ਉਹਨਾਂ ਨੂੰ ਵੀ ਕਰੋਨਾ ਵਾਇਰਸ ਹੋ ਰਿਹਾ, ਈਵਨ ਦੋ ਉਹਦਾ ਜਿਹੜਾ ਅਸਰ ਆ ਉਹ ਕਾਫੀ ਘੱਟ ਆ। ਸੋ ਜੇ ਬੂਸਟਰ ਸ਼ਾਟ ਹੋਊਗਾ ਇਹਦੇ ਨਾਲ ਕਾਫੀ ਹੋਰ ਫਾਇਦਾ ਹੋਊਗਾ। ਜੀ ਸੋ ਬ੍ਰੇਕ ਥਰੂ ਕੇਸ ਜਿਹੜੇ ਹਰਜੋਤ ਸਿੰਘ ਜੀ ਆਖੇ ਜਾਂਦੇ ਆ ਉਹਨਾਂ ਨੂੰ ਜਿਨ੍ਹਾਂ ਨੇ ਟੀਕਾ ਲਗਵਾਇਆ ਹੁੰਦਾ ਪਰ ਉਸ ਦੇ ਬਾਵਜੂਦ ਉਹਨਾਂ ਨੂੰ ਹੋ ਜਾਂਦਾ ਆ। ਸੋ ਟੀਕਾ ਲਗਵਾਉਣ ਦਾ ਮੁੱਖ ਮਕਸਦ ਇਹੀ ਆ ਵੀ ਇਹ ਤਾਂ ਨਹੀਂ ਆ ਵੀ ਤੁਹਾਨੂੰ ਜਿੱਦਾਂ ਹੁਣ ਫਲੂ ਦਾ ਵੀ ਸ਼ਾਟ ਲਵਾਉਂਦੇ ਵੀ ਫਲੂ ਜਿਹੜਾ ਨਹੀਂ ਹੁੰਦਾ ਪਰ ਇਹ ਹੁੰਦਾ ਆ ਵੀ ਟੀਕਾ ਲਗਵਾਉਣ ਤੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਉਸ ਬਿਮਾਰੀ ਜਕੜਦੀ ਆ ਤਾਂ ਤੁਹਾਨੂੰ ਜਿਹੜਾ ਆ ਹਸਪਤਾਲ ਤੱਕ ਜਿਹੜਾ ਉਹ ਨਹੀਂ ਜਾਣਾ ਪੈਂਦਾ। 1-2 ਦਿਨ ਦੇ ਵਿੱਚ ਜਾਂ ਥੋੜ੍ਹੇ ਦਿਨਾਂ ਦੇ ਵਿੱਚ ਤੁਸੀਂ ਘਰੇ ਹੀ ਠੀਕ ਹੋ ਜਾਂਦੇ ਹੋ। ਅਤੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਇਹਦਾ ਕੀ ਬਣਦਾ ਆ। ਪਰ ਬਹੁਤ ਸਾਰੇ ਲੋਕ ਅਜੇ ਵੀ ਇਸੇ ਹੀ ਮਿਸ ਇਨਫੋਰਮੇਸ਼ਨ ਦਾ ਸ਼ਿਕਾਰ ਜਿਹੜਾ ਉਹ ਹੋ ਰਹੇ ਨੇ। ਕੈਲੀਫੋਰਨੀਆ ਦੀ ਗਵਰਨਟੋਰੀਅਲ ਇਲੈਕਸ਼ਨ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਜਿਹੜੀਆਂ ਕਹਿੰਦੇ ਵੀ ਸੱਟੇ ਦੀਆਂ ਮਾਰਕੀਟਸ ਆ ਉਹ ਉਸ ਦਾ ਝੁਕਾਵ ਗਵਰਨਰ ਨਿਊਸਮ ਦੇ ਵੱਲ ਨੂੰ ਜਿਹੜਾ ਆ ਉਹ ਹੋ ਰਿਹਾ ਆ। ਹਫ਼ਤਾ ਕੁ ਦਾ ਸਮਾਂ ਰਹਿ ਗਿਆ ਆ। ਕੱਲ੍ਹ ਵਾਲਾ ਮੰਗਲਵਾਰ ਨਹੀਂ, ਉਸ ਤੋਂ ਅਗਲੇ ਮੰਗਲਵਾਰ ਅਖੀਰਲੀ ਦਿਨ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਜਿਹੜੀ ਇਲੈਕਸ਼ਨ ਆ ਉਸ ਨੂੰ ਲੈ ਕੇ। ਸੋ 1 ਵੀਕ ਰਹਿ ਗਿਆ ਅਤੇ ਹਾਲ ਦੀ ਘੜੀ ਕਹਿੰਦੇ ਵੀ ਜਿਹੜੇ ਨਵੇਂ ਪੋਲਸ ਆਏ ਆ ਉਸ ਦੇ ਵਿੱਚ ਜਿਹੜੇ ਵੋਟਰਸ ਆ ਉਹ ਕਹਿ ਰਹੇ ਆ ਵੀ ਅਸੀਂ ਨਿਊਸਮ ਨੂੰ ਹੀ ਜਿਹੜਾ ਗਵਰਨਰ ਦੇ ਵਜੋਂ ਦੇਖਣਾ ਜਿਹੜਾ ਉਹ ਚਾਹੁੰਦੇ ਹੈਗੇ ਆ। ਸੋ ਇਹ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ। ਅਤੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਵੀ ਇਸ ਦੇ ਸਮਰਥਨ ਜਾਂ ਇਸ ਦੀ ਕੈਂਪੇਨ ਕਰਨ ਦੇ ਲਈ ਨਿਊਸਮ ਦੀ ਉਹ ਇੱਥੇ ਕੈਲੀਫੋਰਨੀਆ ਦੇ ਵਿੱਚ ਆਉਣਗੇ। ਸੋ ਰਾਈਟ ਨਾਓ ਦੇਖਦੇ ਹਾਂ ਕੀ ਆ। ਬੀਤੇ ਦਿਨਾਂ ਦੇ ਵਿੱਚ ਇਨਫੈਕਟ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੀ ਅਸੈਂਬਲੀ ਨੇ ਇੱਕ ਹੋਰ ਨਵਾਂ ਬਿੱਲ ਜਿਹੜਾ ਇਲੈਕਸ਼ਨ ਦੇ ਬਾਬਤ ਇਹ ਪਾਸ ਕੀਤਾ ਆ ਵੀ ਪਹਿਲਾਂ ਉਹਨਾਂ ਨੇ ਸਿਰਫ 2020 ਅਤੇ 2021 ਦੀਆਂ ਇਲੈਕਸ਼ਨਸ ਦੇ ਲਈ ਇਹ ਕਿਹਾ ਸੀਗਾ ਵੀ ਸਾਰੇ ਹੀ ਵੋਟਰਸ ਨੂੰ ਕੋਵਿਡ ਦੇ ਕਰਕੇ ਜਿਹੜੀਆਂ ਆ ਉਹ ਵੋਟਾਂ ਆ ਉਹ ਘਰੇ ਹੀ ਚੋਣ ਪੱਤਰ ਜਿਹੜਾ ਉਹ ਤੁਹਾਨੂੰ ਘਰੇ ਹੀ ਮਤ ਪੱਤਰ ਆ ਉਹ ਮਿਲ ਜਾਇਆ ਕਰੂਗਾ ਘੱਟੋ ਘੱਟ 29 ਦਿਨ ਜਿਹੜੇ ਉਹ ਪਹਿਲਾਂ। ਹੁਣ ਉਹਨਾਂ ਨੇ ਨਵੇਂ ਜਿਹੜੇ ਕਾਨੂੰਨ ਦੇ ਮੁਤਾਬਕ ਇਸ ਨੂੰ ਪੱਕਿਆਂ ਹੀ ਜਿਹੜਾ ਉਹ ਕਰ ਦਿੱਤਾ ਆ ਵੀ ਹਰ ਇਲੈਕਸ਼ਨ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਰਜਿਸਟਰਡ ਐਕਟਿਵ ਰਜਿਸਟਰਡ ਵੋਟਰਸ ਹੈਗੇ ਆ ਉਹਨਾਂ ਨੂੰ ਜਿਹੜੇ ਵੋਟਸ ਆ ਬੈਲਟਸ ਆ ਉਹ ਘਰੇ ਹੀ ਜਿਹੜੇ ਉਹ ਮਿਲ ਜਾਇਆ ਕਰਨਗੇ। ਕੋਵਿਡ ਦੇ ਕਰਕੇ ਜਿਹੜਾ ਆ ਇਹਨਾਂ ਨੇ ਇਹ ਪਹਿਲੋਂ ਚੁਣਿਆ ਸੀ ਅਤੇ ਹੁਣ ਹੌਲੀ ਹੌਲੀ ਜਿਹੜੇ ਇਸ ਪਾਸੇ ਵੱਲ ਨੂੰ ਵੱਧ ਰਹੇ ਆ। ਸੋ ਇਹ ਬਿੱਲ ਆਈ ਥਿੰਕ ਇੱਕ ਸਦਨ ਦੇ ਵਿੱਚ ਜਿਹੜਾ ਉਹ ਪਾਸ ਹੋ ਚੁੱਕਾ ਆ। ਦੂਜੇ ਵਿੱਚ ਪਾਸ ਹੋਣ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਵੀ ਗਵਰਨਰ ਹੋਇਆ ਉਹਦੇ ਤੱਕ ਜਿਹੜਾ ਉਹ ਜਾਵੇਗਾ। ਜੀ ਸੋ ਬਿਲਕੁਲ ਇਹ ਜਿਹੜੀ ਇਲੈਕਸ਼ਨ ਸਿਰਫ 2 ਹਫ਼ਤੇ ਰਹਿ ਗਏ ਆ। ਸੋ ਆਪਾਂ 8 ਦਿਨ ਬਾਰ-ਬਾਰ ਜੀ ਦੱਸਦੇ ਆਏ ਹਾਂ ਵੀ 2 ਕੁਐਸਚਨ ਆ। ਪਹਿਲਾ ਕੁਐਸਚਨ ਹੈਗਾ ਵੀ ਕੀ ਤੁਸੀਂ ਗਵਰਨਰ ਨੂੰ ਰੀਕਾਲ ਕਰਨ ਦੇ ਹੱਕ 'ਚੋਂ ਯੈਸ ਜਾਂ ਨੋ, ਅਤੇ ਦੂਸਰਾ ਹੈਗਾ ਅਤੇ ਉਹਦੇ 'ਚ 47 ਦੇ ਕਰੀਬ ਕੈਂਡੀਡੇਟ ਆ ਜਿਹਨੂੰ ਵੋਟ ਪਾਉਣੀ ਆ। ਇੱਕ ਇਹ ਵੀ ਨਵੇਂ ਜਿਹੜੇ ਫਿਗਰਸ ਆਏ ਆ ਵੀ ਰੀਕਾਲ ਦੇ ਵਿੱਚ ਡੈਮੋਕ੍ਰੇਟਸ ਵੀ ਬਹੁਤ ਜ਼ਿਆਦਾ ਹੈਗੇ ਆ, ਇਕੱਲੇ ਰਿਪਬਲਿਕਨ ਨਹੀਂ। ਅਤੇ ਰਿਪਬਲਿਕਨ ਵਿੱਚੋਂ ਲੈਰੀ ਐਲਡਰ ਜਿਹੜੇ ਆ ਉਹ ਅੱਗੇ ਜਾ ਰਹੇ ਆ। 45 ਦੇ ਕਰੀਬ ਜਿਹੜੇ ਕੈਂਡੀਡੇਟਸ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਇਕੱਲਾ ਪੈਨੇਡੈਮਿਕ ਦਾ ਇਸ਼ੂ ਨਹੀਂ ਹੈਗਾ, ਹੋਮਲੈਸਨੈਸ ਨੂੰ ਲੈ ਕੇ ਹਾਊਸਿੰਗ ਨੂੰ ਲੈ ਕੇ ਇਹ ਜਿਹੜਾ ਆ 2 ਮੇਨ ਇਸ਼ੂ ਇਹ ਵੀ ਜਿਹੜੇ ਬਣੇ ਹੋਏ ਹੈਗੇ ਆ। ਸੋ ਇੱਕ ਟਾਈਮ ਦੇ ਉੱਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਚੈੱਕ ਜਿਹੜੇ ਆਪਣੇ ਸਾਈਨ ਕਰਕੇ ਭੇਜੇ ਸੀ ਉਸ ਟਾਈਮ 'ਤੇ ਜਿਹੜੇ ਡੈਮੋਕ੍ਰੇਟਸ ਰੌਲਾ ਪਾਉਂਦੇ ਸੀ ਦੇਖੋ ਜੀ ਹੁਣ ਟਰੰਪ ਨੇ ਆਪਣੇ ਸਾਈਨ ਕੀਤੇ ਆ ਇਲੈਕਸ਼ਨ ਲਈ। ਅਤੇ ਹੁਣ ਤੁਸੀਂ ਐਡ ਵੀ ਸੁਣੀ ਹੋਣੀ ਸਾਡੇ ਰੇਡੀਓ 'ਤੇ ਵੀ ਚੱਲਦੀ ਆ। ਉਸ ਐਡ 'ਚ ਉਹ ਕਹਿੰਦੇ ਆ ਵੀ ਜੀ ਜਿਹੜੇ ਗਵਰਨਰ ਵੱਲੋਂ
ਵੀ ਤੁਹਾਨੂੰ ਪੈਸੇ ਭੇਜੇ ਗਏ ਹੈਗੇ ਆ ਤੇ ਤੁਹਾਡੀ ਜਿਹੜੀ ਆ ਹੈਲਥ ਇੰਸ਼ੋਰੈਂਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਬੈਨੀਫਿਟ ਦਿੱਤਾ ਗਿਆ ਹੈ। ਜੀ, ਬਜਟ ਸਰਪਲਸ ਤੋਂ ਬਾਅਦ ਦੇ ਵਿੱਚ ਉਹ ਇਹ ਆਪਣੇ ਵੱਲੋਂ ਤਰਕ ਦੇ ਰਹੇ ਆ ਵੀ ਇਹ ਬਜਟ ਸਰਪਲਸ ਸੀਗਾ ਅਤੇ ਲੋਕਾਂ ਨੂੰ ਪੈਸੇ ਚਾਹੀਦੇ ਸੀਗੇ, ਇਸ ਲਈ ਜਿਹੜੇ ਡਾਲਰ ਆ ਇਹ ਸਟਿਮੂਲਸ ਗੋਲਡਨ ਸਟੇਟ ਜਿਹੜੇ ਸਟਿਮੂਲਸ ਚੈੱਕ ਜਿਹੜੇ ਆ ਉਹ ਇਸ ਲਈ ਦਿੱਤੇ ਗਏ ਹੈਗੇ ਆ। ਸੋ ਇਹ ਜਿਹੜਾ ਰੌਲਾ ਰੱਪਾ ਪੂਰਾ ਚੱਲ ਰਿਹਾ ਆ। ਸੋ ਜਿੱਦਾਂ ਵਿਰੋਧੀ ਧਿਰ ਦਾ ਜਿਹੜਾ ਇਸ ਟਾਈਮ ਮੁੱਖ ਤੌਰ ਦੇ ਉੱਤੇ ਜਿਹੜਾ ਹੈ ਲੈਰੀ ਐਲਡਰ ਆ, ਉਹਦਾ ਵੀ ਬਿਆਨ ਸੀਗਾ ਵੀ ਭਾਈ ਤੁਸੀਂ ਉਹ ਗਵਰਨਰ ਨੂੰ ਕਿਉਂ ਹਟਾਓਗੇ ਜਿਹੜੇ ਤੁਹਾਨੂੰ ਡਾਲਰ ਦੇਣ ਦਿਆ ਹੋਵੇ। ਸੋ ਹਾਲ ਦੀ ਘੜੀ ਤੇ ਪਲੜਾ ਜਿਹੜਾ ਨਿਊਸਮ ਦਾ ਭਾਰੀ ਆ, ਕਿਉਂਕਿ ਇਹਨਾਂ ਨੇ ਜ਼ੋਰ ਤਾਂ ਇਹੀ ਚੀਜ਼ ਦੇ ਉੱਤੇ ਲਾਇਆ ਆ ਵੀ ਵੱਧ ਤੋਂ ਵੱਧ ਜਿਹੜੇ ਰਜਿਸਟਰਡ ਡੈਮੋਕ੍ਰੇਟਸ ਹੈਗੇ ਇਹਨਾਂ ਦੇ ਜਿਹੜੇ ਸਮਰਥਕ ਵਾਲੇ ਜਿਹੜੇ ਵੋਟਰਸ ਆ ਉਹ ਵੱਧ ਤੋਂ ਵੱਧ ਵੋਟ ਪਾਉਣ ਦੇ ਲਈ ਆ ਜਾਣ, ਅਤੇ ਜੇ ਉਹ ਵੱਧ ਗਿਣਤੀ ਦੇ ਵਿੱਚ ਵੋਟ ਪਾ ਜਾਂਦੇ ਆ ਫਿਰ ਲੈਰੀ ਐਲਡਰ ਦਾ ਜਿਹੜਾ ਉਹ ਜਾਂ ਕਹਿ ਲਓ ਵੀ ਇਸ ਦੇ ਲੱਥਣ ਦਾ ਚਾਂਸ ਜਿਹੜਾ ਹੈ ਉਹ ਕਾਫੀ ਜ਼ਿਆਦਾ ਘੱਟ ਜਾਂਦਾ ਆ। ਸੋ ਜਦੋਂ ਪਿਛਲੀ ਵਾਰੀ ਹਰਜੋਤ ਸਿੰਘ ਜੀ ਇੱਥੇ ਰੀਕਾਲ ਇਲੈਕਸ਼ਨ ਹੋਈ ਸੀ, ਉਦੋਂ ਡੈਮੋਕ੍ਰੇਟ ਪਾਰਟੀ ਨੇ ਇੱਕ ਜਿਹੜਾ ਕੈਂਡੀਡੇਟ ਵੀ ਦਿੱਤਾ ਸੀਗਾ ਵੀ ਜੇ ਇਹਨੂੰ ਯੈਸ ਹੋ ਜਾਂਦੀ ਹੈ ਵੀ ਉਹਦੀ ਥਾਂ ਦੇ ਉੱਤੇ ਡੈਮੋਕ੍ਰੇਟ ਜਿਹੜਾ ਉਹਨਾਂ ਨੇ ਆਪਣਾ ਕੈਂਡੀਡੇਟ ਦਿੱਤਾ ਸੀਗਾ ਵੀ ਉਹਨੂੰ ਵੋਟ ਪਾਓ, ਪਰ ਉਹ ਵਿਚਾਰਾ ਰਹਿ ਗਿਆ ਸੀ। ਉਦੋਂ ਫਿਰ ਆਰਨੋਲਡ ਦਾ ਦਾ ਜਿਹੜਾ ਆ ਉਸ ਟਾਈਮ ਦੇ ਉੱਤੇ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਜਿਹੜਾ ਉਹ ਲੱਗਾ ਸੀਗਾ। ਸੋ ਉਸ ਟਾਈਮ ਦੇ ਉੱਤੇ ਇਹ ਵੀ ਇੱਕ ਰੀਜ਼ਨ ਸੀ ਭਈ ਮੇਲ ਇਨ ਵੈਲਟ ਨਹੀਂ ਹੁੰਦਾ ਸੀ, ਬਹੁਤ ਘੱਟ ਸੀ। ਹੁਣ ਅੱਜ ਦੀ ਡੇਟ 'ਚ ਲਗਭਗ ਸਾਰਾ ਕੁਝ ਮੇਲ ਇਨ ਵੈਲਟ ਆ। ਸੋ ਕੀ ਆ, ਨਾ ਚਾਹੁੰਦੇ ਹੋਏ ਵੀ ਬੰਦਾ ਜਿਹੜਾ ਵੋਟ ਪਾ ਦਿੰਦਾ ਵੀ ਚਲੋ ਸੌਖਾ ਹੋ ਗਿਆ ਜੀ ਵੋਟ ਪਾਉਣਾ, ਕਿਉਂਕਿ ਹੁਣ ਇੱਥੇ ਤਾਂ ਛੁੱਟੀ ਨਹੀਂ ਹੁੰਦੀ। ਸੋ ਲੋਕ ਕਹਿੰਦੇ ਵੀ ਕੰਮ ਤੇ ਜਾਵਾਂਗੇ ਤੇ ਜਾਂ ਵੋਟ ਪਾਵਾਂਗੇ, ਤੇ ਉਹਦੇ ਕਰਕੇ ਜਿਹੜਾ ਆਸਾਨ ਹੋ ਗਿਆ ਵੋਟ ਪਾਉਣਾ, ਤੇ ਚਾਹੀਦਾ ਵੀ ਆ ਵੋਟ ਪਾਉਣ ਦੇ ਲਈ ਇੰਨਾ ਜ਼ਿਆਦਾ ਮੁਸ਼ਕਿਲ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸੋ ਤੁਹਾਡਾ ਜਿਹੜਾ ਇਹ ਤੁਹਾਨੂੰ ਰਾਈਟ ਮਿਲਿਆ ਤੇ ਉਹ ਰਾਈਟ ਦੀ ਜਿਹੜੀ ਸਹੀ ਤਰੀਕੇ ਦੇ ਨਾਲ ਤੁਹਾਨੂੰ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਆ। ਦੋਸ਼ ਜਿਹੜੇ ਉਹ ਲੱਗਦੇ ਰਹਿੰਦੇ ਆ, ਪਰ ਸਾਬਤ ਜਿਹੜੇ ਆ ਉਹ ਅਜੇ ਤੱਕ 2020 ਵਾਲੇ ਜਿਹੜੇ ਟਰੰਪ ਹੋਣੀ ਤੇ ਉਹਨਾਂ ਦੇ ਸਾਥੀ ਜਿਹੜੇ ਉਹ ਨਹੀਂ ਕਰ ਸਕੇ। ਤੇ ਇੱਕ ਬ੍ਰੇਕ ਦਾ ਵੇਲਾ ਹੋ ਗਿਆ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਉਂਦੇ ਆ ਜੀ ਵਾਪਸ, ਤੇ ਇੱਦਾਂ ਹੀ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ, ਅਤੇ ਕਿਊਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਜੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ, ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। Easy Truck and Trailer Repair, Fresno 3153 East Malaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे।
ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਇਹ ਹੁਣ ਬੈਂਕਰਪਸੀ ਅਤੇ ਪਰਸਨਲ ਇੰਜਰੀ ਦੇ ਕੇਸਿਸ ਦਾ ਵੀ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559 890 1007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559 255 1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ 5592551299। ਜੇਕਰ ਤੁਸੀਂ ਨੌਕਰੀ ਦੀ ਭਾਲ ਵਿੱਚ ਹੋ ਤਾਂ ਫ੍ਰੈਜ਼ਨੋ ਏਰੀਆ ਦੇ ਮਾਊਂਟੇਨ ਮਾਈਕਸ ਪੀਜ਼ਾ ਸਟੋਰ ਤੇ ਸ਼ਿਫਟ ਮੈਨੇਜਰਸ, ਡਿਸ਼ ਵਾਸ਼ਰਸ, ਕੁਕਸ ਅਤੇ ਕੈਸ਼ੀਅਰਸ ਦੀ ਮਾਰਨਿੰਗ ਅਤੇ ਨਾਈਟ ਸ਼ਿਫਟਸ ਲਈ ਵਰਕਰਸ ਦੀ ਲੋੜ ਹੈ। ਸਟਾਰਟਿੰਗ ਸੈਲਰੀ $15 ਪਰ ਆਵਰ ਹੋਵੇਗੀ। ਜੇਕਰ ਤੁਹਾਡੇ ਕੋਲ ਫੂਡ ਇੰਡਸਟਰੀ ਦੇ ਵਿੱਚ ਕੰਮ ਕਰਨ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਸੈਲਰੀ ਨੈਗੋਸ਼ੀਏਟ ਵੀ ਕਰ ਸਕਦੇ ਹੋ। ਮਾਊਂਟੇਨ ਮਾਈਕਸ ਪੀਜ਼ਾ 3842 ਵੈਸਟ ਸ਼ਾਅ ਐਵੇਨਿਊ ਫ੍ਰੈਜ਼ਨੋ ਕੈਲੀਫੋਰਨੀਆ। ਅੱਜ ਹੀ ਕਾਲ ਕਰੋ 209 675 8657 209 675 8657। ਅੱਜ ਹੀ ਕਾਲ ਕਰੋ 209 675 8657 209 675 8657। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200 408 272 5200। ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ 9/11 ਆ ਰਿਹਾ, ਸਾਰਿਆਂ ਨੂੰ ਪਤਾ ਹੀ ਆ ਵੀ ਜਿਸ ਦਿਨ ਅੱਤਵਾਦੀਆਂ ਵੱਲੋਂ ਅਮਰੀਕਾ ਦੇ ਵਿੱਚ ਹਮਲਾ ਕੀਤਾ ਗਿਆ ਸੀ। 3500 ਤੋਂ ਵੱਧ ਲੋਕ ਜਿਹੜੇ ਆ ਉਹਦੇ ਵਿੱਚ ਮਾਰੇ ਗਏ ਸੀ। ਉਸ ਨੂੰ ਦੇਖਦੇ ਹੋਏ ਬੇਕਰਸਫੀਲਡ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੇ ਉੱਥੇ ਜਿਹੜੇ ਲੋਕਲ ਆਫੀਸ਼ੀਅਲ ਆ ਉਹਨਾਂ ਨੂੰ ਕੰਟੈਕਟ ਕੀਤਾ ਆ। TV ਦੇ ਉੱਤੇ ਵੀ ਕਾਫੀ ਕਵਰੇਜ ਆ ਰਹੀ ਆ। ਕਹਿੰਦੇ ਭਈ ਹਮੇਸ਼ਾ ਹੀ 9/11 ਤੋਂ ਬਾਅਦ ਜਿਹੜਾ ਆ ਸਿੱਖਾਂ ਦੇ ਨਾਲ ਕਾਫੀ ਡਿਸਕ੍ਰਿਮੀਨੇਸ਼ਨ ਹੋਈ ਆ। ਇੱਕ ਬਲਵੀਰ ਸਿੰਘ ਸੋਢੀ ਆਪਣਾ ਜਿਹੜਾ ਭਰਾ ਸੀ ਉਹ ਮਾਰਿਆ ਵੀ ਗਿਆ। ਉਸ ਤੋਂ ਬਾਅਦ ਜੇ ਅਮਰੀਕਾ ਦੇ ਵਿੱਚ ਟੌਪ ਦੀਆਂ 5 ਜੇ ਦੇਖਿਆ ਜਾਵੇ ਕਮਿਊਨਿਟੀਜ਼ ਜਿਨ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਉਹਨਾਂ ਦੇ ਵਿੱਚ ਸਿੱਖਾਂ ਦੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਉਹਨਾਂ ਨੇ FBI ਜਿਹੜੀ ਬੇਕਰਸਫੀਲਡ ਦੀ ਪੁਲਿਸ ਆ ਉਹਨਾਂ ਨੂੰ ਵੀ ਜਿਹੜੇ ਇਲੈਕਟਡ ਆਫੀਸ਼ੀਅਲ ਆ ਅਲਰਟ ਕੀਤਾ ਭਈ ਅਫਗਾਨਿਸਤਾਨ ਦੀ ਸਿਚੁਏਸ਼ਨ ਨੂੰ ਲੈ ਕੇ ਵੀ ਜਿਹੜਾ ਆ ਸਿੱਖਾਂ ਨੂੰ ਧਿਆਨ ਰੱਖਣਾ ਚਾਹੀਦਾ। ਪਲੱਸ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਭਈ ਸਿੱਖ ਜਿਹੜੇ ਆ ਇੱਕ ਵੱਖਰੀ ਕੌਮ ਹੈਗੀ ਆ
ਸੋ ਇਹਨਾਂ ਦੀ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। 69% ਜਿਹੜੇ ਬੱਚੇ ਸਕੂਲ ਨੂੰ ਜਾਂਦੇ ਆ, ਕਹਿੰਦੇ ਪਈ ਉਹ ਡਿਸਕ੍ਰਿਮੀਨੇਟ ਹੁੰਦੇ ਆ ਜਿਨ੍ਹਾਂ ਨੇ ਪਟਕਾ ਜਾਂ ਪੱਗ ਪਾਈ ਹੁੰਦੀ ਹੈ। ਇਹ ਸਿੱਖ ਕੋਲੀਸ਼ਨ ਨੇ ਸਰਵੇ ਕੀਤਾ ਸੀ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆ। ਜੀ ਬਿਲਕੁਲ। ਸੋ 9/11 ਦੀ 20ਵੀਂ ਜਿਹੜੀ ਵਰ੍ਹੇਗੰਢ ਆ ਉਹ ਇਸ ਸਾਲ ਦੇ ਵਿੱਚ ਆ ਰਹੀ ਹੈਗੀ ਆ। ਬੁਸ਼ ਕਾਰਜਕਾਲ ਦੇ ਦੌਰਾਨ ਜਿਹੜੇ ਆ ਟਵਿਨ ਵਰਲਡ ਟ੍ਰੇਡ ਸੈਂਟਰਸ ਦੇ ਜਿਹੜੇ ਟਵਿਨ ਟਾਵਰ ਸੀਗੇ, ਉਹਨਾਂ ਦੇ ਵਿੱਚ ਜਿਹੜੇ ਜਹਾਜ਼ ਆ ਉਹ ਕੁਛ ਮਿੰਟ ਦੇ ਵਕਫੇ ਤੋਂ ਬਾਅਦ ਇੱਕ ਜਿਹੜਾ ਉਹ ਵੱਜਿਆ। ਇੱਕ ਹੋਰ ਜਿਹੜੀ ਫਲਾਈਟ ਸੀ ਉਹ ਪੈਂਟਾਗਨ ਦੇ ਵੱਲ ਨੂੰ ਵੀ ਜਿਹੜੀ ਆ ਉਹ ਲੈ ਕੇ ਗਏ। ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੇ ਵਿੱਚ ਉਡਾਨਾਂ ਦਾ ਜਿਹੜਾ ਬਿਲਕੁਲ ਹੀ ਹੁਲੀਆ ਹੀ ਜਿਹੜਾ ਉਹ ਬਦਲ ਗਿਆ। ਅਮਰੀਕਾ ਨੇ ਸਭ ਤੋਂ ਜ਼ਿਆਦਾ ਜਿਹੜਾ ਸਿਕਿਉਰਿਟੀ ਦੇ ਉੱਤੇ ਜਿਹੜਾ ਉਹ ਸਪੈਂਡ ਕਰਨਾ ਸ਼ੁਰੂ ਕੀਤਾ। ਅੱਜ ਦੇ ਦੌਰ ਦੇ ਵਿੱਚ ਵੀ ਉਹੀ ਚੀਜ਼ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਆ ਵੀ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਆ ਸ਼ੂ ਵੀ ਲਵਾਉਂਦੇ ਆ, ਹੋਰ ਵੀ ਕਈ ਕੁਛ ਹੁੰਦਾ ਆ। ਅਤੇ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੇ ਚੈੱਕਡ ਬੈਗੇਜਿਸ ਹੁੰਦੇ ਸੀ ਉਹਨਾਂ ਦਾ ਵੀ ਖਰਚਾ ਨਹੀਂ ਸੀ ਹੁੰਦਾ। ਉਹ ਵੀ ਤੁਸੀਂ ਜਦੋਂ ਉਡਾਨ ਭਰਦੇ ਸੀ ਉਹ ਫ੍ਰੀ ਦੇ ਵਿੱਚ ਹੁੰਦੇ ਸੀਗੇ। ਸੋ ਕਈ ਕੁਛ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਪਾਂ ਦੇਖਿਆ ਵੀ ਉਹ ਚੇਂਜ ਹੋਇਆ ਆ। TSA ਜਿਹੜੀ ਆ ਉਹ ਸੰਸਥਾ ਹੋਣ ਦੇ ਵਿੱਚ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ ਹੀ ਆਈ ਸੀ। ਫਿਰ ਅਫਗਾਨਿਸਤਾਨ ਦੇ ਉੱਤੇ ਆਪਾਂ ਨੂੰ ਪਤਾ ਵੀ ਅਮਰੀਕਾ ਦੇ ਦੁਆਰਾ ਧਾਵਾ ਬੋਲਿਆ ਗਿਆ ਵੀ ਜਿਹੜਾ ਉਸਾਮਾ ਆ ਉਹ ਉੱਥੇ ਆ, ਅਤੇ ਅਲ ਕਾਇਦਾ ਜਿਹੜੀ ਆ ਜਿਸ 'ਤੇ ਅੱਤਵਾਦੀਆਂ ਦੇ ਦੁਆਰਾ ਇਹ ਹਮਲਾ ਕੀਤਾ ਗਿਆ ਸੀਗਾ। ਸੋ ਹੁਣ ਇਸ 20ਵੀਂ ਵਰ੍ਹੇਗੰਢ ਦੇ ਉੱਤੇ ਰਾਸ਼ਟਰਪਤੀ ਜ਼ਰੂਰ ਜਿਹੜੇ ਆ ਉਹ ਉੱਥੇ ਜਾਣਗੇ, ਪਰ ਇੱਕ ਵਿਕਟਮ ਪਰਿਵਾਰ ਦਾ ਜੀ ਜਿਹੜਾ ਉਹ ਬੋਲ ਰਿਹਾ ਸੀਗਾ ਵੀ ਜੋ ਅਫਗਾਨਿਸਤਾਨ ਦੇ ਵਿੱਚ ਫੌਜੀ ਮਰੇ ਆ ਜਾਂ ਜੋ ਕੁਛ ਵੀ ਹੋਇਆ ਇਸ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਉਹ ਨਹੀਂ ਆਉਣਾ ਚਾਹੀਦਾ। ਅਤੇ ਉਸ ਤੋਂ ਪਹਿਲਾਂ ਇਹ ਸੀਗੇ ਵੀ ਕੁਛ ਜਿਹੜੇ ਪੀੜਤ ਪਰਿਵਾਰ ਵਾਲੇ ਇਹ ਆਖ ਰਹੇ ਸੀਗੇ ਵੀ ਇਹਨਾਂ ਨੂੰ ਇਸ ਲਈ ਨਹੀਂ ਆਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਡੀਕਲਾਸੀਫਾਈ ਕਰਨਗੇ। ਇਹ ਉਸ ਤੋਂ ਪਹਿਲਾਂ ਹੈ ਜਦੋਂ ਇਹਨਾਂ ਨੇ ਐਗਜ਼ੀਕਿਊਟਿਵ ਵੀ ਬੀਤੇ ਵੀਕਐਂਡ ਕੀਤਾ ਆ ਵੀ FBI ਦੀ ਜਿਹੜੀ ਜਾਂਚ ਦੀਆਂ ਕੁਛ ਪਰਤਾਂ ਆ, ਕੁਛ ਰਿਪੋਰਟਸ ਆ, ਦਸਤਾਵੇਜ਼ ਆ, ਉਹ ਉਹਨਾਂ ਨੂੰ ਜਨਤਕ ਜਿਹੜੇ ਉਹ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਜਿਹੜਾ ਆ ਮਾਹੌਲ ਸਭ ਨੂੰ ਪਤਾ ਹੈ ਗਮਗੀਨ ਜਿਹੜਾ ਆ ਉਹ ਰਹਿੰਦਾ ਹੈ। 3000 ਤੋਂ ਵੱਧ ਮੌਤਾਂ ਜਿਹੜੀਆਂ ਉਸ ਟਾਈਮ ਦੇ ਉੱਤੇ ਹੋਈਆਂ ਸੀ। ਜਿਹੜੇ ਜਹਾਜ਼ ਦੇ ਉਸ ਸਪੋਰਟ ਦੇ ਨਾਲ ਜਾਂ ਧਮਾਕੇ ਦੇ ਨਾਲ, ਅੱਗ ਦੇ ਨਾਲ, ਬਿਲਡਿੰਗ ਡਿੱਗਣ ਦੇ ਨਾਲ ਜਿਹੜੇ ਆ ਉਹ ਮਰੇ, ਉੱਦਾਂ ਹੀ ਜਿਹੜੇ ਫਸਟ ਰਿਸਪੌਂਡਰ ਸੀਗੇ ਉਹਨਾਂ ਦੇ ਨਾਲ ਵੀ ਬਹੁਤ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਆਈਆਂ, ਉਹ ਵੀ ਬਹੁਤ ਸਾਰੇ ਮਰੇ। ਇੰਨਾ ਕੁ ਜ਼ਿਆਦਾ ਘੱਟਾ, ਸਿਲਟ, ਧੂੰਆਂ, ਹੋਰ ਇੰਨਾ ਕੁਛ ਜਿਹੜਾ ਮਟੀਰੀਅਲ ਹਵਾ ਦੇ ਵਿੱਚ ਉਸ ਟਾਈਮ ਦੇ ਉੱਤੇ ਤੈਰ ਰਿਹਾ ਸੀਗਾ ਜਿਹਦੇ ਨਾਲ ਲੌਂਗ ਟਰਮ ਜਿਹੜੀਆਂ ਆ ਬਿਮਾਰੀਆਂ ਫਸਟ ਰਿਸਪੌਂਡਰਸ ਨੂੰ ਜਿਹੜੀਆਂ ਮਿਲੀਆਂ। ਅਤੇ ਅਜੇ ਵੀ ਦੇਖਣਾ ਪੈਂਦਾ ਹੈ ਹਰਜੋਤ ਸਿੰਘ ਜੀ ਵੀ ਹਰ ਸਾਲ ਇਹਨਾਂ ਨੂੰ ਉਹਦੀ ਇੰਸ਼ੋਰੈਂਸ ਦੀ ਕਵਰੇਜ, ਉਸ ਦੇ ਮੁਆਵਜ਼ੇ ਦੇ ਲਈ ਫਿਰ ਵੀ ਜਿਹੜਾ ਆ ਉਹ ਕਾਂਗਰਸ ਦੇ ਅੱਗੇ ਜਿਹੜੇ ਆ ਹੱਥ ਅੱਡਣੇ ਪੈਂਦੇ ਆ। ਸੋ ਕਹਿਣ ਨੂੰ ਤਾਂ ਇਹ ਆਪਾਂ ਦੇਖਦੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਵੀ ਰਾਸ਼ਟਰਵਾਦ ਦੀਆਂ ਪੂਰੀਆਂ ਜਿਹੜੀਆਂ ਆ ਗੱਲਾਂ ਇਹੋ ਚੱਲਦੀਆਂ ਆ, ਪਰ ਜਦੋਂ ਇੱਦਾਂ ਦੀ ਗੱਲ ਆਉਂਦੀ ਹੈ ਫਿਰ ਉਹ ਕਿਤੇ ਨਾ ਕਿਤੇ ਕਾਂਗਰਸ ਵਾਲੇ ਜਿਹੜੇ ਉਹ ਫਿਰ ਪਿੱਛੇ ਰਹਿ ਜਾਂਦੇ ਨੇ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਵਿੱਚ ਦੇ ਡਿਸਕਸ ਕਰਦੇ ਜਾਈਏ। ਕਹਿੰਦੇ ਪਈ ਅੱਜ ਦੀ ਡੇਟ ਦੇ ਵਿੱਚ ਅਮਰੀਕਾ 'ਚ ਹੁਣ ਤੱਕ 39.9 ਮਿਲੀਅਨ ਲੋਕ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਬਹੁਤ ਵੱਡਾ ਨੰਬਰ ਆ। 6,48,400 ਲੋਕਾਂ ਦੀ ਮੌਤ ਹੋ ਚੁੱਕੀ ਆ ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ। ਗਲੋਬਲੀ ਜੇ ਦੇਖਿਆ ਜਾਵੇ 220.5 ਮਿਲੀਅਨ ਲੋਕ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਪਾਏ ਗਏ ਆ। 4.56 ਮਿਲੀਅਨ ਮੌਤਾਂ ਹੋਈਆਂ। ਇਹਦੇ ਵਿੱਚੋਂ ਜੇ ਤੁਸੀਂ ਦੇਖਿਆ ਜਾਵੇ ਇੰਡੀਆ ਵਾਲੇ ਤਾਂ ਸਿਰਫ 4 ਲੱਖ ਹੀ ਦੱਸਦੇ ਆ, ਜਦੋਂ ਕਿ ਨਿਊਯਾਰਕ ਟਾਈਮਜ਼, NPR ਨੇ ਦੱਸਿਆ ਵੀ ਉੱਥੇ ਘੱਟੋ ਘੱਟ 5 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ। ਇਹ ਬਹੁਤ ਵੱਡਾ ਨੰਬਰ ਆ। ਅਤੇ ਕਹਿੰਦੇ ਪਈ 1000 ਦੇ ਕਰੀਬ ਸਕੂਲ ਜਿਹੜੇ ਆ 35 ਸਟੇਟਾਂ ਦੇ ਵਿੱਚ ਉਹਨਾਂ ਨੂੰ ਕਲੋਜ਼ ਕਰਨਾ ਪਿਆ ਇਨ ਪਰਸਨ ਲਰਨਿੰਗ ਦੇ ਲਈ, ਕੁਛ ਥੋੜ੍ਹੇ ਸਮੇਂ ਲਈ, ਕੁਛ ਲੰਮੇ ਸਮੇਂ ਲਈ, ਕਿਉਂਕਿ ਜਿਹੜੇ ਬੱਚੇ ਆ ਉਹ ਪੋਜ਼ੀਟਿਵ ਪਾਏ ਗਏ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਵੀ ਅਨਾਊਂਸ ਕੀਤਾ ਆ, ਉਹ 5 ਸਟੇਟਾਂ ਦੇ ਵਿੱਚ ਜਿਨ੍ਹਾਂ ਨੇ ਮੈਂਡੇਟ ਲਾਇਆ ਵੀ ਜ਼ਰੂਰੀ ਨਹੀਂ ਹੈ ਵੀ ਤੁਸੀਂ ਮਾਸਕ ਪਾਉਣਾ ਆ, ਉਹਨਾਂ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਨਿਊਜ਼ੀਲੈਂਡ ਦੇ ਵਿੱਚ ਕੋਵਿਡ ਦੇ ਜਿਹੜੀਆਂ ਡੈਥਸ ਆ 6 ਮਹੀਨਿਆਂ ਦੇ ਵਿੱਚ
ਕਹਿੰਦੇ ਕੋਈ ਨਹੀਂ ਹੋਈਆਂ ਹੈਗੀਆਂ। ਸੋ ਕਾਫੀ ਵਧੀਆ ਮੁਲਕ ਜਿਹੜਾ ਕੰਟਰੋਲ ਕਰ ਰਿਹਾ ਹੈਗਾ ਆ। ਵੱਖ-ਵੱਖ ਜੇ ਮੈਡੀਕਲ ਫੀਲਡ 'ਚ ਦੇਖਿਆ ਜਾਵੇ, ਕਹਿੰਦੇ ਪਈ ਇੱਕ ਨਹੀਂ 100 ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੈਡੀਕਲ ਫੀਲਡ ਦੇ ਵਿੱਚ ਵਰਕਰ ਸੀ, ਚਾਹੇ ਉਹ ਡਾਕਟਰ ਸੀ, ਨਰਸ ਸੀਗੀਆਂ ਜਾਂ ਹੋਰ, ਉਹ ਜਾਂ ਜੋਬ ਆਪਣੀ ਕੁਇਟ ਕਰ ਗਏ ਜਾਂ ਉਹ ਚੇਂਜ ਕਰ ਗਏ, ਕਿਉਂਕਿ ਉਹਨਾਂ ਦੇ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਿਆ ਪਿਛਲੇ 18 ਮਹੀਨਿਆਂ ਦੇ ਦੌਰਾਨ। ਜੀ ਜੀ ਬਿਲਕੁਲ। ਸਪੋਰਟਸ ਦੇ ਖੇਤਰ ਤੋਂ ਇੱਕ ਜਿਹੜੀ ਖਬਰ ਆ ਰਹੀ ਹੈ, ਬ੍ਰਾਜ਼ੀਲ ਅਤੇ ਅਰਜਨਟੀਨਾ ਸੌਕਰ ਦੇ ਲਈ ਇਹ ਦੋਨੋਂ ਹੀ ਟੀਮਾਂ ਬਹੁਤ ਜਾਣੀਆਂ ਜਾਂਦੀਆਂ। ਆਪਸ ਦੇ ਵਿੱਚ ਇਹਨਾਂ ਦੀ ਟਸਲ ਵੀ ਜਿਹੜੀ ਉਹ ਬਹੁਤ ਚੱਲਦੀ ਹੈਗੀ ਆ। ਪਰ ਕਹਿੰਦੇ ਵੀ ਇਹ ਮੈਚ ਨੂੰ ਸਸਪੈਂਡ ਹੀ ਜਿਹੜਾ ਉਹ ਕਰਨਾ ਪੈ ਗਿਆ। 7 ਮਿੰਟ ਤੱਕ ਹੀ ਜਿਹੜੀ ਆ ਉਹ ਗੇਮ ਇਹ ਚੱਲੀ ਸੀ। ਲੋਕਲ ਜਿਹੜੇ ਸਿਹਤ ਅਧਿਕਾਰੀ ਆ ਉਹ ਪਿੱਚ ਦੇ ਵਿੱਚ ਕਹਿੰਦੇ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਉਹਨਾਂ ਪਲੇਅਰਸ ਨੂੰ ਜਿਹੜਾ ਆ ਉਹ ਹਟਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਕਿ ਕੋਵਿਡ ਦੇ ਜਿਹੜੇ ਉਹਨਾਂ ਦੇ ਸੀਗੇ, ਜੋ ਵੀ ਉਹਨਾਂ ਨੇ ਰੱਖੇ ਸੀਗੀਆਂ ਸ਼ਰਤਾਂ ਆ, ਉਹਨਾਂ ਨੂੰ ਉਹ ਨਹੀਂ ਸੀ ਮੰਨ ਰਹੇ। ਇਹ ਵਰਲਡ ਕੱਪ ਜਿਹੜਾ ਕਤਰ ਦੇ ਵਿੱਚ 2022 ਦੇ ਵਿੱਚ ਜਿਹੜਾ ਹੋਣਾ ਹੈਗਾ ਆ, ਉਸ ਦੇ ਲਈ ਇਹ ਵਰਲਡ ਕੱਪ ਕੁਆਲੀਫਾਇਰ ਮੈਚ ਇਹਨਾਂ ਦੋਨਾਂ ਟੀਮਾਂ ਦੇ ਦਰਮਿਆਨ ਚੱਲ ਰਹੇ ਸੀਗੇ। ਸੋ ਕੋਵਿਡ ਰਿਸਟ੍ਰਿਕਸ਼ਨ ਨੂੰ ਜਿਹੜੇ ਕਹਿੰਦੇ ਵੀ ਕੰਪਲਾਈ ਨਹੀਂ ਸੀ ਕਰ ਰਹੇ ਅਤੇ ਉਦੋਂ ਸੀਗਾ। ਸੋ ਮੈਚ ਦੇ ਵਿੱਚ ਸੁਪਰਸਟਾਰ ਮੈਸੀ ਜਿਹੜਾ ਅਰਜਨਟੀਨਾ ਦੇ ਦੁਆਰਾ ਅਤੇ ਬ੍ਰਾਜ਼ੀਲ ਦੇ ਵੱਲੋਂ ਨੇਮਰ ਜਿਹੜੇ ਆ ਉਹ ਦੋਨੋਂ ਹੀ ਜਿਹੜੇ ਉਹ ਖੇਡ ਰਹੇ ਸੀ। 7 ਮਿੰਟ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਪਹਿਲੀ ਦੀ ਇੱਦਾਂ ਦੇਖਿਆ ਗਿਆ ਆ ਵੀ ਚੱਲਦੇ ਮੈਚ ਨੂੰ ਜਿਹੜਾ ਆ ਉਹਨਾਂ ਨੇ ਰੋਕ ਦਿੱਤਾ। 3 ਜਿਹੜੇ ਅਰਜਨਟੀਨਾ ਦੇ ਇੰਗਲੈਂਡ ਬੇਸਡ ਪਲੇਅਰਸ ਆ, ਉਹ ਕਹਿੰਦੇ ਕੁਆਰੰਟੀਨ 'ਚ ਹੋਣੇ ਚਾਹੀਦੇ ਸੀਗੇ ਅਤੇ ਉਹ ਸਿੱਧਾ ਆ ਕੇ ਮੈਚ ਖੇਲਣ ਲੱਗ ਗਏ। ਅਤੇ ਇਸ ਲਈ ਫਿਰ ਜਿਹੜਾ ਸੈਨ ਪਾਓਲੋ ਦੇ ਵਿੱਚ ਮੈਚ ਚੱਲ ਰਿਹਾ ਸੀ, ਉਸ ਨੂੰ ਉਹਨਾਂ ਨੇ ਨਾਲ ਦੇ ਨਾਲ ਹੀ ਜਿਹੜਾ ਉਹ ਰੋਕ ਦਿੱਤਾ। ਜੀ, ਜੇ ਕੈਲੀਫੋਰਨੀਆ ਦੇ ਵਿੱਚ ਅੱਗਾਂ ਦੀ ਗੱਲ ਕਰਦੇ ਜਾਈਏ, ਬ੍ਰਿਜ ਫਾਇਰ, ਇਹ ਨਵੀਂ ਫਾਇਰ ਲੱਗੀ ਹੋਈ ਆ ਪਲੇਸਰ ਕਾਉਂਟੀ ਦੇ ਵਿੱਚ। 300 ਏਕੜ ਅੱਗ ਜਿਹੜੀ ਆ ਉਸ ਨੇ 300 ਏਕੜ ਨੂੰ ਆਪਣੀ ਲਪੇਟ 'ਚ ਲੈ ਰਿਹਾ ਅਤੇ 500 ਦੇ ਕਰੀਬ ਲੋਕਾਂ ਨੂੰ ਜਿਹੜਾ ਆ ਉੱਥੋਂ ਇਵੈਕੂਏਟ ਕੀਤਾ ਗਿਆ ਆ। ਜਿਹੜੀ ਲੇਕ ਤਾਹੋ 'ਚ ਅੱਗ ਲੱਗੀ ਹੋਈ ਆ, ਉਹਦੇ 'ਤੇ ਜਿੱਦਾਂ ਕਾਫੀ ਹੁਣ ਤੱਕ ਕੰਟਰੋਲ ਪਾ ਸਕੇ ਹੈਗੇ ਫਾਇਰ ਫਾਈਟਰਸ। ਕੁਛ ਲੋਕਾਂ ਨੂੰ ਜਿਹੜਾ ਆ ਹੁਣ ਵਾਪਸ ਆਪਣੇ ਘਰਾਂ ਦੇ ਵਿੱਚ ਜਾਣ ਦੇ ਲਈ ਵੀ ਜਿਹੜਾ ਅਲਾਓ ਕਰ ਦਿੱਤਾ ਗਿਆ ਹੈਗਾ। ਜੀ, ਅਤੇ ਸਮਾਂ ਵੀ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਉਹ ਹੁਣ ਸਮਾਪਤ ਹੈਗਾ ਆ। ਇਸ ਤੋਂ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ ਆਤਮਿਕ ਆਨੰਦ 11 ਵਜੇ ਤੱਕ, ਫਿਰ 11 ਤੋਂ 12:30 ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਵਿੱਚ ਨਜ਼ਰੀਆ, 4 ਤੋਂ 5:30 ਵਜੇ ਤੱਕ ਦੇਸੋਂ ਪਰਦੇਸ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਜੀਵਨ ਦੇ ਉੱਤੇ ਜਿਹੜੀ ਆ ਉਹ ਅੱਜ ਦੇ ਉਸ ਪ੍ਰੋਗਰਾਮ 'ਚ ਵਿਸ਼ੇਸ਼ ਗੱਲਬਾਤ ਵੀ ਜਿਹੜੀ ਉਹ ਹੋਵੇਗੀ। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ ਫਿਰ 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8 ਵਜੇ ਜਿਹੜਾ ਜੀ 8:30 ਵਜੇ ਫਿਰ ਪ੍ਰੋਗਰਾਮ ਖਬਰ 'ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ ਜਿਹੜਾ ਆ ਉਹ ਪੇਸ਼ ਕੀਤਾ ਜਾਵੇਗਾ। ਅੱਜ ਦੇ ਦਿਨ ਸੋਮਵਾਰ ਵਾਲੇ ਦਿਨ ਕਾਲਾਂ ਵੀ ਜਿਹੜੀਆਂ ਉਹ ਲਈਆਂ ਜਾਂਦੀਆਂ ਨੇ, ਅਤੇ ਦਿਨ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।